ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ। ਦੇਖਹਿ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ। ਜਿਸ ਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨਹੁ ਵਿਸਾਰੀਐ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਮੁਕ ਉਚਰਹਿ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ। ਮੇਲ ਲੈਹੁ ਦਇਆਲ ਟਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ ਹਰ ਪਤਿਤ ਉਧਾਰਿਆ। ਤੁਧ ਬਿਨ ਨਾਹੀ ਕੋਇ ਬਿਨਾ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ ਸਾਗਰ ਸੰਸਾਰਿਆ। हे प्राणनाथ गोबिंद कृपा निधान
ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਨ ਹੈ, ਕਰੁਣਾ ਮੈਂ ਸਭ ਦੁਖ ਹਰੋ। हे ਸਰਨ ਜੋਗ ਦਇਆਲ ਹੈ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੋ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੋ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਦੱਖਣੀ। ਸੱਚ ਸਿਰੰਦਾ ਸੱਚਾ ਜਾਣੀਐ, ਸਚੜਾ ਪਰਵਦਗਾਰ। ਜਿਨ ਆਪੀ ਨੇ ਆਪ ਸਾਜਿਆ, ਸਚੜਾ ਅਲਖ ਅਪਾਰ। ਦੋਏ ਪੁੜ ਜੋੜ ਵਿਛੋੜਿਆਨ, ਗੁਰ ਬਿਨ ਭੋਰ ਅੰਧਾਰੋ। ਸੂਰਜ ਚੰਦ ਸਿਰਜਿਆਨ, ਅਹਨਿਸ ਚਲਤ ਵਿਚਾਰੋ। ਸੱਚ ਸਿਰੰਦਾ ਸੱਚਾ ਜਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਦੱਖਣੀ। ਸੱਚ ਸਿਰੰਦਾ ਸੱਚਾ ਜਾਣੀਐ,
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਦੱਖਣੀ ਰਾਗਣੀ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੱਖਣੀ ਸਾਧ ਸੰਗਤ ਜੀ ਜੋ ਦੱਖਣ ਦੇਸ਼ ਤੋਂ ਚੱਲ ਕਰਕੇ ਆਈ ਹੋਈ ਸੰਗਤ ਦੇ ਪ੍ਰਥਾਈ ਵੀ ਇਹ ਉਥਾਨਕਾ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸੀ, ਹੇ ਗਰੀਬ ਨਵਾਜ ਸਾਡੀ ਭਾਸ਼ਾ ਦੇ ਵੀ ਸਾਨੂੰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਹਜ਼ੂਰ ਨੇ ਦੱਖਣ ਦੇਸ਼ ਦੀ ਭਾਸ਼ਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਿਉਂਕਿ ਸਤਿਗੁਰੂ ਜੀ ਜੀਵਾਂ ਦਾ ਭਲਾ ਕਰਦੇ ਹੋ ਜਿਸ ਜਿਸ ਇਲਾਕੇ ਵਿੱਚ ਜਾਂਦੇ ਰਹੇ ਹੈ। ਸੰਸਾਰ ਦੇ ਕੋਨੇ-ਕੋਨੇ ਤੇ ਜੀਵਾਂ ਦਾ ਭਲਾ ਕਰਨ ਹਿਤ ਮਹਾਰਾਜ ਸਾਹਿਬ ਜੀ ਗਏ ਹਨ। ਜਿੱਦਾਂ ਦਾ ਇਲਾਕਾ ਉੱਥੋਂ ਦੀ ਬੋਲੀ ਸੀ ਉੱਦਾਂ ਦੀ ਬੋਲੀ ਵਿੱਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਇਹ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ। ਜੇ ਕਿਤੇ ਕੋਈ ਸਾਧ ਸੰਗਤ ਜੀ ਜੋਗੀ ਮਿਲੇ ਹੈ, ਉਹਨਾਂ ਦੀ ਭਾਸ਼ਾ ਵਿੱਚ ਜਿੱਦਾਂ ਦੇ ਜੋਗੀ ਆਪਣੇ ਪੰਥ ਦੇ ਵਿੱਚ ਬੋਲੀ ਬੋਲਦੇ ਸਨ, ਜਿੱਦਾਂ ਦੇ ਵਚਨ ਕਰਦੇ ਸਨ, ਉਹਨਾਂ ਦੀ ਭਾਸ਼ਾ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਕੋਈ ਪਾਂਡੇ ਬ੍ਰਾਹਮਣ ਲੋਕ ਹਨ, ਜਿੱਦਾਂ ਦੇ ਸ਼ਬਦ ਉਹ ਸਾਧ ਸੰਗਤ ਜੀ ਭਾਸ਼ਾ ਵਿੱਚ ਵਰਤਦੇ ਉੱਦਾਂ ਦੇ ਸ਼ਬਦਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਔਰ ਇਸੇ ਪ੍ਰਕਾਰ ਹਜ਼ੂਰ ਦੇ ਚਰਨਾਂ ਵਿੱਚ ਜਿਵੇਂ ਕੋਈ ਆ ਕਰਕੇ ਸਿੱਖ ਬੇਨਤੀ ਕਰਦਾ ਹੈ, ਸਤਿਗੁਰੂ ਜੀ ਸ਼ੰਕਿਆਂ ਭਰਮਾਂ ਨੂੰ ਨਿਵਰਤ ਕਰਨ ਦੇ ਲਈ ਉਪਦੇਸ਼ ਦਿੰਦੇ ਹਨ। ਤੋ ਇਹ ਸ਼ਬਦ ਦੀ ਉਥਾਨਕਾ ਇਹ ਵੀ ਹੈ ਸਾਧ ਸੰਗਤ ਜੀ ਕਿ ਦੱਖਣ ਦੇਸ਼ ਤੋਂ ਸੰਗਤ ਆਈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਡੀ ਭਾਸ਼ਾ ਵਿੱਚ ਸਾਨੂੰ ਉਪਦੇਸ਼ ਦੇਵੋ। ਤੋ ਹਜ਼ੂਰ ਨੇ ਵਡਹੰਸ ਰਾਗ ਦੇ ਅੰਦਰ ਇਹ ਵੈਰਾਗਮਈ ਉਪਦੇਸ਼ ਦਿੱਤਾ ਹੈ ਕਿ ਕਿਵੇਂ ਇਹ ਜੀਵ ਸੰਸਾਰ ਦੇ ਵਿੱਚ ਆ ਕੇ ਪ੍ਰਾਰਬਧ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਔਰ ਜਗਤ ਦੇ ਤਮਾਮ ਜੀਵ ਜੰਤੂ ਉਸ ਜੀਵ ਨੂੰ ਚੇਤੇ ਕਰ ਕਰਕੇ ਰੋਂਦੇ ਹਨ। ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਜੀਵ ਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਨਾ ਤਾਂ ਜਾਣ ਵਾਲੇ ਨੂੰ ਜਿਹੜਾ ਸੰਸਾਰ ਤੋਂ ਚਲਾ ਗਿਆ ਤੇ ਨਾ ਹੀ ਜਿਹੜੇ ਪਿੱਛੋਂ ਨੂੰ ਯਾਦ ਕਰ ਕਰਕੇ ਰੋਂਦੇ ਹਨ, ਉਹਨਾਂ ਨੂੰ ਵੀ ਮਹਾਰਾਜ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕਿ ਕਿਸ ਢੰਗ ਦੇ ਨਾਲ ਜੀਵਨ ਦੀ ਸਫਲਤਾ ਹੋ ਸਕਦੀ ਹੈ, ਐਸਾ ਗਿਆਨ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਕਦੇ ਵੀ ਕਿਸੇ ਨੇ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਉਚਾਰਨ ਕਰਦੇ ਹਨ। ਸੱਚ ਸਿਰੰਦਾ ਸੱਚਾ ਜਾਣੀਐ। ਹੇ ਗੁਰਸਿੱਖੋ, ਜੋ ਸਦੀਵੀ ਕਾਲ ਦੇ ਸੱਚਾ ਹੈ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰਾ ਜੋ ਸਦਾ ਸਤ ਹੈ, ਉਸ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਨਾ ਚਾਹੀਦਾ ਕਿ ਇੱਕ ਪਰਮੇਸ਼ਰ ਹੀ ਹੈ ਜੋ ਸਾਰੇ ਜੀਵਾਂ ਦੀ ਘਾੜਤ ਨੂੰ ਘੜਨ ਵਾਲਾ ਹੈ। ਔਰ ਜਿੰਨੇ ਵੀ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪ੍ਰਕਿਰਤੀ ਵਿੱਚ ਮਾਇਆ ਹੈ, ਚਾਹੇ ਦੇਵੀ ਸ਼ਕਤੀਆਂ ਹਨ, ਆਪਣੇ ਬਲ ਦੇ ਨਾਲ ਕੋਈ ਵੀ ਕੁਝ ਸੰਸਾਰ ਦੇ ਅੰਦਰ ਨਹੀਂ ਕਰਦਾ ਪਿਆ। ਆਪਣੇ ਬਲ ਦੇ ਨਾਲ ਨਾ ਤਾਂ ਕੋਈ ਕਰ ਸਕਿਆ ਸੀ, ਨਾ ਕਰ ਰਿਹਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਕਰ ਸਕੇਗਾ। ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਦੀ ਚੇਤਨਤਾ ਵਰਤ ਰਹੀ ਹੈ। ਮਾਇਆ ਵੀ ਆਪ ਵਿੱਚ ਜੜ ਹੈ। ਪਰਮੇਸ਼ਰ ਦੀ ਚੇਤਨਤਾ ਆਉਣੇ ਕਰਕੇ ਸਾਧ ਸੰਗਤ ਜੀ ਪ੍ਰਬਲ ਹੋਈ ਹੈ, ਨਹੀਂ ਤਾਂ ਨਿਰਬਲ ਹੈ, ਕਮਜ਼ੋਰ ਹੈ, ਥੋੜਾ ਜਿੰਨਾ ਵੀ ਇਹਦਾ ਆਪਣਾ ਬਲ ਨਹੀਂ ਹੈ। ਜੜ ਵਸਤੂ ਹੁੰਦੀ ਹੈ ਜਿਹੜਾ ਆਪਣੇ ਆਪ ਕੋਈ ਹਰਕਤ ਨਾ ਕਰ ਸਕੇ। ਇੱਕ ਚੇਤਨ ਤੇ ਦੂਸਰਾ ਹੁੰਦਾ ਜੜ। ਚੇਤਨ ਤੋਂ ਭਾਵ ਜਿਹੜੇ ਸੰਸਾਰ ਦੇ ਚੇਤਨ ਜੀਵ ਹੈ ਨਾ, ਚੱਲਦੇ ਫਿਰਦੇ ਗੱਲਾਂ ਬਾਤਾਂ ਕਰਦੇ ਆ, ਜਿਵੇਂ 84 ਲੱਖ ਜੂਨਾਂ ਪਰਮਾਤਮਾ ਨੇ, ਇਹਨਾਂ ਵਿੱਚ ਚੇਤਨਤਾ ਪਰਮੇਸ਼ਰ ਨੇ ਪਾਈ ਹੋਈ ਹੈ। ਔਰ ਇੱਕ ਉਹ ਸੰਸਾਰ ਦੇ ਅੰਦਰ ਜੀਵ ਹਨ ਜਿਹੜੇ ਜੜ ਹਨ, ਜਿਹੜੇ ਸਾਧ ਸੰਗਤ ਜੀ ਆਪਣੇ ਬਲ ਦੇ ਨਾਲ ਬੋਲ ਨਹੀਂ ਸਕਦੇ, ਤੁਰ ਫਿਰ ਨਹੀਂ ਸਕਦੇ, ਇੱਕ ਥਾਂ ਤੋਂ ਦੂਸਰੀ ਥਾਂ ਤੇ ਆਪਣੇ ਆਪ ਨਹੀਂ ਜਾ ਸਕਦੇ, ਉਹਨਾਂ ਨੂੰ ਜੜ ਕਿਹਾ ਜਾਂਦਾ ਹੈ।
ਐਸੇ ਜੜ ਜੰਗਮ ਤਮਾਮ ਜੀਵ ਜੰਤੂਆਂ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਰ ਆਪ ਹੈ। ਤੇ ਜਿਹੜੇ ਸੰਸਾਰ ਦੇ ਜੀਵਾਂ ਚੇਤਨ ਹਨ, ਉਹਨਾਂ ਦੇ ਅੰਦਰ ਚੇਤਨਤਾ ਵੀ ਪ੍ਰਮਾਤਮਾ ਦੀ ਵਰਤ ਰਹੀ ਹੈ। ਐਸੀ ਜੋਤ ਪ੍ਰਮਾਤਮਾ ਦੀ ਜੀਵਾਂ ਦੇ ਅੰਦਰ ਹੈ, ਜਿਸ ਕਰਕੇ ਚੇਤਨਤਾ ਪ੍ਰਾਪਤ ਹੋਈ ਹੈ। ਤੋ ਮਹਾਰਾਜ ਕਹਿੰਦੇ ਹਨ, ਹੇ ਗੁਰਸਿੱਖੋ, ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਸੱਚ ਸਿਰੰਦਾ ਸੱਚਾ ਜਾਣੀਐ। ਸਿਰੰਦਾ ਕਹੀਏ ਸਿਰਜਣਹਾਰ ਨੂੰ, ਬਣਾਉਣ ਵਾਲੇ ਨੂੰ, ਪੈਦਾ ਕਰਨ ਵਾਲੇ ਨੂੰ, ਰੰਗਾਂ ਰੰਗਾਂ ਦੇ ਜੀਵਾਂ ਦੀ ਘਾੜਤ ਕੱਢਣ ਵਾਲੇ ਨੂੰ, ਅਕਾਲ ਪੁਰਖ ਪਰਮੇਸ਼ਰ ਨੂੰ ਹੀ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਸੱਚਾ ਜਾਣਨਾ ਕਰੋ। ਸਚੜਾ ਪਰਵਦਗਾਰੋ, ਐਸਾ ਉਹ ਪਰਮਾਤਮਾ ਸੱਚਾ ਹੈ। ਸਰਬ ਜੀਵਾਂ ਦੀ ਪਰਵਰਿਸ਼ ਔਰ ਪਾਲਣਾ ਵੀ ਆਪ ਹੀ ਪਰਮਾਤਮਾ ਕਰਦਾ ਹੈ। ਪਰਵਦਗਾਰ ਉਸ ਪਰਮੇਸ਼ਰ ਨੂੰ ਕਿਹਾ ਜਾਂਦਾ ਕਿ ਪਰਮਾਤਮਾ ਤੂੰ ਆਪ ਹੀ ਸਾਰੇ ਜੀਵਾਂ ਦੀ ਪਰਵਰਿਸ਼ ਕਰਦਾ ਪਿਆ ਹੈ। ਜਿੱਦਾਂ ਜਿੱਦਾਂ ਦੇ ਜੀਵਾਂ ਦੇ ਕਰਮ ਹਨ, ਉਦਾਂ ਉਦਾਂ ਜੀਵਾਂ ਨੂੰ ਫਲ ਦਿੰਦਾ ਹੈ। ਕਿਸੇ ਨਾਲ ਵੀ ਕਦੇ ਵਿਤਕਰਾ ਨਹੀਂ ਕਰਦਾ। ਇਹ ਨਹੀਂ ਹੈ ਕਿ ਇਸ ਜੀਵ ਨੂੰ ਇੰਨੀਆਂ ਦਾਤਾਂ ਦੇ ਦਿੱਤੀਆਂ, ਹੁਣ ਨੇ ਕੋਈ ਦਾਤ ਦੇਣੀ। ਮਹਾਰਾਜ ਕਹਿੰਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਮੰਗਣ ਵਾਲੇ ਉਸ ਪਰਮਾਤਮਾ ਤੋਂ ਮੰਗੀ ਜਾਂਦੇ ਨੇ, ਪਰ ਦੇਣ ਵਾਲਾ ਉਹ ਕਦੇ ਵੀ ਸਤ ਸੰਗਤ ਜੀ ਗੁਰੇਜ਼ ਨਹੀਂ ਕਰਦਾ। ਜਿੱਦਾਂ ਦੇ ਕਰਮ ਹਨ, ਉਹਨਾਂ ਕਰਮਾਂ ਅਨੁਸਾਰ ਦਾਤਾਂ ਦੇ ਹੀ ਜਾਂਦਾ। ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁੱਖ ਵਾਕ ਹਨ, ਪ੍ਰਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਕੋਈ ਊਣਤਾਈ ਵੀ ਨਹੀਂ ਹੈ ਪ੍ਰਮਾਤਮਾ ਦੇ ਘਰ ਵਿੱਚ। ਉਹ ਲੱਭਾ ਲੱਭ ਸ਼ੁਭ ਗੁਣਾਂ ਦੇ ਨਾਲ, ਸ਼ੁਭ ਸ਼ਕਤੀਆਂ ਦੇ ਨਾਲ, ਸਰਬ ਕਲਾ ਸਮਰੱਥ, ਹਰ ਪੱਖ ਤੋਂ ਭਰਿਆ ਹੋਇਆ ਪ੍ਰਮਾਤਮਾ। ਸਾਧ ਸੰਗਤ ਜੀ, ਕਿਸੇ ਪੱਖ ਤੋਂ ਵੀ ਊਣਤਾ ਨਹੀਂ ਹੈ ਪ੍ਰਮਾਤਮਾ ਦੇ ਘਰ ਅੰਦਰ। ਤੇ ਜਿਹੜਾ ਉਸ ਪਰਮੇਸ਼ਰ ਦਾ ਜਾਪ ਕਰਦਾ, ਉਹ ਵੀ ਸਾਧ ਸੰਗਤ ਜੀ ਪੂਰਾ ਹੀ ਹੋ ਜਾਂਦਾ ਹੈ। ਉਹਦਾ ਵੀ ਅਧੂਰਾਪਣ ਮਿਟ ਜਾਂਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੀ ਬਣ ਜਾਂਦਾ ਹੈ। ਸਚੜਾ ਪਰਵਦਗਾਰੋ, ਮਹਾਰਾਜ ਕਹਿੰਦੇ ਆਪ ਹੀ ਪਰਵਦਗਾਰ ਹੈ, ਆਪ ਹੀ ਪੈਦਾ ਕਰਨ ਵਾਲਾ ਹੈ। ਸਿਰਜਣਹਾਰਾ ਜਿੱਥੇ ਆਪ ਹੈ ਨਾ, ਆਪ ਹੀ ਸਾਰੇ ਜੀਵਾਂ ਦੀ ਦੇਖ ਰੇਖ ਕਰਦਾ ਹੈ। ਇੱਕ ਵਾਰ ਮੂਸੇ ਪੈਗੰਬਰ ਨੇ ਸਾਧ ਸੰਗਤ ਜੀ ਖੁਦਾ ਨੂੰ ਕਿਹਾ ਕਿ ਮੈਨੂੰ ਵੀ ਡਿਊਟੀ ਦੇਵੋ ਜੀਵਾਂ ਨੂੰ ਰੋਜੀ ਰੋਟੀ ਦੇਣ ਦੇ ਵਾਸਤੇ। ਉਸ ਨੂੰ ਕਿਹਾ ਕਿ ਨਹੀਂ, ਤੇਰੇ ਤੋਂ ਕੰਮ ਹੋਣ ਵਾਲਾ ਨਹੀਂ, ਇਹ ਖੁਦਾ ਦਾ ਕੰਮ ਹੈ, ਖੁਦਾ ਆਪ ਹੀ ਕਰਦਾ। ਇਹ ਪਰਮੇਸ਼ਰ ਦਾ ਕੰਮ ਹੈ, ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਹੀਂ ਕਰ ਸਕਦਾ। ਕਹਿੰਦਾ ਜੀ ਮਹਾਰਾਜ ਜ਼ਿਆਦਾ ਨਹੀਂ ਤਾਂ ਇੱਕ ਦੋ ਪਿੰਡਾਂ ਦਾ ਹੀ ਮੈਨੂੰ ਦੇਣ ਵਾਸਤੇ ਕਰ ਦੇਵੋ, ਮੈਂ ਜ਼ਰੂਰ ਕਰਨੀ ਚਾਹੁੰਦਾ। ਜਦੋਂ 2-4 ਪਿੰਡਾਂ ਦਾ ਸਾਧ ਸੰਗਤ ਜੀ ਡਿਊਟੀ ਲਗਾ ਦਿੱਤੀ ਹੈ ਤੇ ਬਾਕੀ ਸਾਰੇ ਜੀਵਨ ਰਿਜ਼ਕ ਦੇ ਦਿੱਤਾ। ਇੱਕ ਸੂਰ ਤੇ ਇੱਕ ਕੁਕਰਮੀ ਵਿਭਚਾਰੀ ਸੀ, ਉਹਨੂੰ ਖਾਣ ਦੇ ਵਾਸਤੇ ਭੋਜਨ ਉਹਨਾਂ ਨੂੰ ਨਾ ਦਿੱਤਾ। ਜਦੋਂ ਖੁਦਾ ਦੇ ਕੋਲ ਆਇਆ, ਪੁੱਛਿਆ, ਕਹਿਣ ਲੱਗੇ ਕਿ ਸਾਰਿਆਂ ਨੂੰ ਰੋਜੀ ਰੋਟੀ ਦਿੱਤੀ ਹੈ? ਹਾਂ ਜੀ, ਸਾਰਿਆਂ ਨੂੰ ਦਿੱਤੀ ਹੈ, ਪਰ 2 ਜਾਣਿਆਂ ਨੂੰ ਨਹੀਂ ਦਿੱਤੀ, ਇੱਕ ਸੂਰ ਨੂੰ ਤੇ ਦੂਜਾ ਕੁਕਰਮੀ ਬੰਦਾ ਸੀਗਾ, ਪਾਮਰ ਜੀਵ ਸੀ। ਸੂਰ ਸਾਰੇ ਪਿੰਡ ਦੀ ਗੰਦਗੀ ਖਾਂਦਾ ਰਹਿੰਦਾ, ਉਹ ਗੰਦਾ ਜਾਣ ਕਰਕੇ ਕਿ ਗੰਦਗੀ ਖਾਣ ਦੇ ਵਿੱਚ ਲੱਗਾ ਰਹਿੰਦਾ, ਤਾਂ ਨਹੀਂ ਉਹਨੂੰ ਦਿੱਤਾ। ਤੇ ਇੱਕ ਪਾਮਰ ਜੀਵ ਸੀਗਾ, ਉਹ ਮੱਟ ਦੇ ਵਿੱਚੋਂ ਜਿਹੜੀ ਮੜੀ ਬਣੀ ਹੋਈ ਸੀ ਨਾ, ਭਾਵ ਧਰਤੀ ਦੇ ਵਿੱਚ ਦਫਨਾਇਆ ਹੋਇਆ ਸਰੀਰ ਸੀਗਾ, ਮਰੀ ਹੋ ਇਸਤਰੀ ਦਾ ਨੂੰ ਕੱਢ ਕਰਕੇ ਵਿਭਚਾਰ ਕਰਦਾ ਪਿਆ ਸੀਗਾ, ਵਿਕਾਰ ਭੋਗਦਾ ਸੀ। ਉਹਨੂੰ ਪਾਮਰ ਜਾਣ ਕਰਕੇ, ਇਹਨਾਂ ਘਿਰਿਆ ਹੋਏ ਜੀਵਨ ਵਾਲਾ ਜਾਣ ਕੇ ਉਹਨੂੰ ਰੋਟੀ ਨਹੀਂ ਦਿੱਤੀ। ਕਹਿਣ ਲੱਗੇ ਕਿ ਇਹ ਨਹੀਂ ਸੀ ਚਾਹੀਦਾ, ਉਹ ਆਪੋ ਆਪਣੇ ਕਰਮ ਹਨ। ਪਰ ਇਹ ਹੈ ਕਿ ਕਿਸੇ ਨਾਲ ਵਿਤਕਰਾ ਨਹੀਂ ਸੀਗਾ ਤੈਨੂੰ ਕਰਨਾ ਚਾਹੀਦਾ। ਜਿੱਦਾਂ ਦੇ ਕਰਮ ਕਰੇਗਾ ਫਲ ਉਹਨੂੰ ਆਪਣਾ ਆਪ ਭੋਗਣਾ ਪੈਣਾ, ਤੈਨੂੰ ਇਦਾਂ ਨਹੀਂ ਸੀਗਾ ਕਰਨਾ ਚਾਹੀਦਾ। ਤੇ ਫਿਰ ਸ਼ੱਕ ਕੀਤਾ, ਕਹਿਣ ਲੱਗਾ ਖੁਦਾ ਤੁਸੀਂ ਸਾਰਿਆਂ ਨੂੰ ਰੋਟੀ ਦਿੰਦੇ ਹੋ, ਇੱਕ ਛੋਟੇ ਜਿਹੇ ਆਕਾਰ ਦਾ ਆਪਣੇ ਟੋਪ ਦੇ ਵਿੱਚ ਕੀੜਾ ਰੱਖ ਲਿਆ। ਕਹਿੰਦੇ ਹਾਂ ਸਾਰਿਆਂ ਨੂੰ ਦਿੰਦੇ ਹਾਂ। ਜਦੋਂ ਪਰਖ ਕਰਨ ਦੇ ਵਾਸਤੇ ਉਹ ਕੀੜਾ ਆਪਣੇ ਟੋਪ ਦੇ ਵਿੱਚੋਂ ਕੱਢਿਆ ਨਾ, ਸ਼ੱਕਰਖੋਰ ਕੀੜਾ ਛੋਟੇ ਜਿਹੇ ਆਕਾਰ ਦਾ, ਉਹਨੂੰ ਜਦੋਂ ਬਾਹਰ ਕੱਢਿਆ ਤੇ ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਸੀਗਾ, ਉਹਨੂੰ ਚੱਬਦਾ ਪਿਆ ਸਹਿਜੇ ਸਹਿਜੇ। ਤੇ ਕੀਤਾ ਤੇ ਆਪਣੇ ਵੱਲੋਂ ਪਰਖ ਕੀ, ਪਰ ਉਹ ਦੇਖ ਕਰਕੇ ਫਿਰ ਬੜੀ ਹੈਰਾਨਗੀ ਹੋਈ ਤੇ ਫਿਰ ਭੁੱਲ ਵੀ ਬਖਸ਼ਾਈ। ਮਹਾਰਾਜ ਐ ਖੁਦਾ ਮੇਰੇ ਤੋਂ ਭੁੱਲ ਹੋ ਗਈ ਹੈ, ਇਹ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਮਹਾਰਾਜ ਕਰਨ ਵਾਲਾ।
ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ। ਜਿੱਥੇ ਸੱਚਾ ਪਰਮਾਤਮਾ ਸ੍ਰਿਸ਼ਟੀ ਦੀ ਸਿਰਜਣ ਕਰਨ ਵਾਲਾ ਸਿਰਜਣਹਾਰਾ ਹੈ, ਉਥੇ ਪਰਵਰਿਸ਼ ਕਰਨ ਵਾਲਾ ਵੀ ਪਾਲਣਹਾਰਾ ਵੀ ਪਰਮਾਤਮਾ ਆਪ ਹੀ ਹੈ। ਉਸ ਪਰਮੇਸ਼ਰ ਤੋਂ ਬਿਨਾਂ ਸਾਧ ਸੰਗਤ ਜੀ ਕੋਈ ਨਹੀਂ ਜੀਵਾਂ ਦੀ ਪਰਵਰਿਸ਼ ਕਰ ਸਕਦਾ। ਉਹ ਸਾਰਿਆਂ ਦਾ ਫਿਕਰ ਰੱਖਦਾ ਹੈ। ਕਿੰਨਾ ਜ਼ਿਆਦਾ ਫਿਕਰਮੰਦ ਹੈ। ਮਹਾਰਾਜ ਸਾਹਿਬ ਜੀ ਦੀ ਮੁਖ ਵਾਕ ਹਨ ਗੁਰਬਾਣੀ ਅੰਦਰ, ਪਹਿਲੋ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਰਿਜਕ ਪਹਿਲਾਂ ਪੈਦਾ ਕਰ ਦਿੰਦਾ, ਕਿੰਨਾ ਫਿਕਰ ਹੈ ਪਰਮਾਤਮਾ ਨੂੰ। ਜੀਵ ਦਾ ਬਾਅਦ ਵੀ ਜਨਮ ਹੁੰਦਾ ਹੈ, ਮਾਤਾ ਦੇ ਅਸਤਨਾਂ ਵਿੱਚ ਦੁੱਧ ਪਹਿਲਾਂ ਪਰਮਾਤਮਾ ਪੈਦਾ ਕਰ ਦਿੰਦਾ, ਕਿੰਨਾ ਫਿਕਰ ਹੈ ਪਰਮੇਸ਼ਰ ਨੂੰ। ਤੋ ਹਜੂਰ ਨੇ ਭੱਟ ਰਸਨਾ ਦੁਆਰਾ ਵੀ ਬਚਨ ਉਚਾਰਨ ਕੀਤੇ ਹੈ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੋ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਪਰਮਾਤਮਾ ਜੀ, ਸਾਰੀ ਸ੍ਰਿਸ਼ਟੀ ਨੂੰ ਆਪ ਜੀ ਦਾ ਹੀ ਆਸਰਾ ਹੈ। ਮਹਾਰਾਜ ਕਹਿੰਦੇ ਐਸਾ ਪਰਵਦਗਾਰ ਹੈ ਜੋ ਆਪ ਹੀ ਸਰਬ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਜਿਨ ਆਪੀ ਨੇ ਆਪ ਸਾਜਿਆ, ਜਿਸ ਪਰਮਾਤਮਾ ਨੇ ਆਪਣੇ ਸਰੂਪ ਤੋਂ ਹੀ ਆਪਣੀ ਸ੍ਰਿਸ਼ਟੀ ਨੂੰ ਸਿਰਜਿਆ ਹੈ। ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਤੋਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਜਦੋਂ ਚਾਹੇ ਛਿਨ ਮਾਤਰ ਸਮੇਂ ਵਿੱਚ ਪਰਮਾਤਮਾ ਜੀਵਾਂ ਨੂੰ ਬਣਾ ਦਿੰਦਾ ਹੈ, ਜਦੋਂ ਚਾਹੇ ਛਿਨ ਮਾਤਰ ਸਮੇਂ ਵਿੱਚ ਸਾਰਿਆਂ ਨੂੰ ਆਪਣੇ ਸਰੂਪ ਦੇ ਵਿੱਚ ਸਮੇਟਣ ਵਾਲਾ ਹੈ। ਜਿਨ ਆਪੀ ਨ ਆਪ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਰੂਪ ਤੋਂ ਹੀ ਆਪ ਹੀ ਮਹਾਰਾਜ ਕਹਿੰਦੇ ਸ੍ਰਿਸ਼ਟੀ ਨੂੰ ਬਣਾਇਆ ਹੈ। ਸਚੜਾ ਅਲਖ ਅਪਾਰੋ, ਐਸਾ ਉਹ ਸੱਚੜਾ ਸਚਿਆਰ ਸਰੂਪ ਹੈ, ਅਲਖ ਹੈ, ਫਿਰ ਅਪਾਰੋ ਪਾਰਾਵਾਰ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਪ੍ਰਕਿਰਤੀ ਦੇ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਪਰੇ ਹੈ, ਜੀਵਾਂ ਵਿੱਚ ਸੰਗ ਹੁੰਦਾ ਹੋਇਆ ਵੀ ਪਰਮਾਤਮਾ ਅਸੰਗ ਹੈ, ਜੀਵਾਂ ਦੇ ਅੰਦਰ ਹੁੰਦਾ ਹੋਇਆ ਵੀ ਪਰਮੇਸ਼ਰ ਨਿਰਲੇਪ ਹੈ। ਐਸਾ ਮਹਾਰਾਜ ਕਹਿੰਦੇ ਸੱਚਾ ਹੈ ਔਰ ਆਰ ਪਾਰ ਤੋਂ ਪਰੇ ਹੈ, ਔਰ ਸਦੀਵੀ ਕਾਲ ਸਤ ਸਰੂਪ ਐਸਾ ਸ਼ੁੱਧ ਸਰੂਪ ਹੈ। ਦੁਏ ਪੁੜ ਜੋੜ ਵਿਛੋੜੇ ਅਨ, ਪਰਮਾਤਮਾ ਨੇ ਸ੍ਰਿਸ਼ਟੀ ਨੂੰ ਕਿੰਨੇ ਸੋਹਣੇ ਢੰਗ ਦੇ ਨਾਲ ਬਣਾਇਆ ਹੈ। ਪਹਿਲਾਂ ਤਾਂ ਦੋ ਪੁੜ ਸਨ ਸਾਧ ਸੰਗਤ ਜੀ, ਆਂਡੇ ਆਕਾਰ ਦੇ ਕਹਿੰਦੇ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਬਣਾਇਆ। ਆਂਡੇ ਆਕਾਰ ਦੇ ਦੋ ਪੁੜਾਂ ਨੂੰ ਜੋੜ ਕਰਕੇ ਬ੍ਰਹਿਮੰਡ ਨੂੰ ਬਣਾਇਆ। ਫਿਰ ਉਹਨਾਂ ਦੋਹਾਂ ਪੁੜਾਂ ਨੂੰ ਸਾਧ ਸੰਗਤ ਜੀ ਵੱਖੋ ਵੱਖਰੇ ਕਰ ਦਿੱਤਾ। ਵਿੱਚ ਇਸ ਕਾਰ ਦੀ ਜਿਹੜੀ ਹਵਾ ਰੂਪੀ ਜਿਹੜੀ ਭੀਤ ਹੈ ਬਣਾ ਦੇਣਾ ਕੀਤੀ ਹੈ। ਭਾਵ ਜਿਹੜੇ ਉੱਪਰਲੇ ਆਕਾਸ਼ ਵਿੱਚ ਰਹਿਣ ਵਾਲੇ ਜੀਵ ਉਹਨਾਂ ਨੂੰ ਉੱਪਰ ਕਰ ਦਿੱਤਾ, ਹੇਠਾਂ ਰਹਿਣ ਵਾਲੇ ਜੀਵਾਂ ਨੂੰ ਹੇਠਾਂ ਹੀ ਰਹਿਣ ਦਿੱਤਾ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਪਤਾਲ, ਸਤ ਆਕਾਸ਼, ਫਿਰ ਇਸੇ ਪ੍ਰਕਾਰ ਇਹ ਸਤ ਲੋਕ, ਇਹ ਜੋ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਸਾਧ ਸੰਗਤ ਜੀ ਪ੍ਰਕਿਰਤੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਪੁੜਾਂ ਨੂੰ ਜੋੜਨ ਵਾਲਾ ਤੇ ਆਪ ਹੀ ਤੋੜ ਕਰਕੇ ਵੱਖੋ ਵੱਖਰੇ ਜੀਵਾਂ ਨੂੰ ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਦੋਏ ਪੁੜ ਜੋੜ ਵਿਛੋੜੇ ਹਨ। ਪਹਿਲਾਂ ਪੁੜਾਂ ਨੂੰ ਜੋੜਿਆ ਵੀ ਆਪ ਹੈ, ਬ੍ਰਹਿਮੰਡ ਨੂੰ ਬਣਾਇਆ। ਫਿਰ ਸਾਧ ਸੰਗਤ ਜੀ ਵੱਖੋ ਵੱਖਰੇ ਵੀ ਆਪ ਹੀ ਪਰਮੇਸ਼ਰ ਨੇ ਕਰ ਦਿੱਤਾ। ਆਕਾਸ਼ ਵਿੱਚ ਸਵਰਗਾਂ ਵਿੱਚ ਜਿਵੇਂ ਦੇਵੀ ਦੇਵਤੇ ਵਸਦੇ ਆ, ਔਰ ਮਾਤ ਲੋਕ ਤੇ ਜਿਹੜੇ ਸੰਸਾਰ ਦੇ ਜੀਵ ਹਨ, ਮਨੁੱਖ ਜਾਤੀ ਹੈ, ਜਿੱਥੇ ਹੋਰ ਜਾਤੀਆਂ ਪ੍ਰਜਾਤੀਆਂ ਨੇ, ਉੱਥੇ ਮਾਨਸ ਜੀਵਨ ਵੀ ਪਰਮਾਤਮਾ ਨੇ ਇਹ ਧਰਤੀ ਤੇ ਪੈਦਾ ਕੀਤਾ। ਤੋ ਹਜੂਰ ਨੇ ਉਚਾਰਨ ਕੀਤਾ, ਹੇ ਗੁਰਸਿੱਖੋ ਦੋਏ ਪੁੜ ਜੋੜ ਵਿਛੋੜੇ ਹਨ। ਪਰਮਾਤਮਾ ਨੇ ਆਪ ਹੀ ਪੁੜਾਂ ਨੂੰ ਜੋੜ ਕਰਕੇ ਫਿਰ ਬ੍ਰਹਿਮੰਡ ਦੇ ਜੀਵਾਂ ਨੂੰ ਵੱਖੋ ਵੱਖਰੇ ਕਰ ਦਿੱਤਾ। ਗੁਰ ਬਿਨ ਘੋਰ ਅੰਧਾਰੋ, ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਭਾਵੇਂ ਕਿ ਉੱਪਰ ਆਕਾਸ਼ ਦੇ ਵਿੱਚ ਰਹਿੰਦਾ ਹੈ, ਭਾਵੇਂ ਸਾਧ ਸੰਗਤ ਜੀ ਮਾਤ ਲੋਕ ਤੇ ਰਹਿੰਦਾ, ਭਾਵੇਂ ਕੋ ਪਤਾਲਾਂ ਦੇ ਵਿੱਚ ਵਸਦਾ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਵੀ ਕਿਸੇ ਜੀਵ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕੀ। ਗੁਰ ਬਿਨ ਘੋਰ ਅੰਧਾਰੋ, ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਪੂਰੇ ਗੁਰੂ ਤੋਂ ਬਿਨਾਂ ਜੀਵਨ ਦੇ ਅੰਦਰ ਹਨੇਰਾ ਹੀ ਹਨੇਰਾ ਹੈ। ਭਾਵੇਂ ਸਾਧ ਸੰਗਤ ਜੀ ਦੇਵੀ ਦੇਵਤੇ ਵੀ ਹੈ, ਉਹ ਵੀ ਲੋਚਦੇ ਹਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਿ ਸਾਨੂੰ ਮਾਨਸ ਜੀਵਨ ਮਿਲ ਜਾਵੇ, ਪੂਰੇ ਗੁਰੂ ਦੀ ਸ਼ਰਨ ਧਾਰਨ ਕਰਕੇ ਅਸੀਂ ਮੁਕਤ ਹੋ ਜਾਈਏ।
ਉਹ ਸਾਧ ਸੰਗਤ ਦੇਹੀ ਨੂੰ ਲੋਚਦੇ ਫਿਰਦੇ ਹਨ। ਤੋ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਤਰੀਵ ਭਾਵ ਦੇ ਵਿੱਚ ਫਰਮਾਉਂਦੇ, ਦੋਏ ਪੁੜ ਜੋੜ ਵਿਛੋੜਿਆ ਨ। ਸਾਧ ਸੰਗਤ ਜੀ, ਦੋ ਪੁੜਾਂ ਦੀ ਤਰ੍ਹਾਂ ਪਰਮਾਤਮਾ ਨੇ ਜੀਵ ਅਤੇ ਈਸ਼ ਨੂੰ ਵੱਖੋ ਵੱਖਰੇ ਕਰ ਦਿੱਤਾ। ਜੀਵ ਜੀਵ ਪੁਣੇ ਨੂੰ ਧਾਰਨ ਕਰਕੇ ਕਹਿੰਦਾ ਕਿ ਮੈਂ ਵੱਖਰਾ ਹਾਂ, ਈਸ਼ ਈਸ਼ਰ ਪੁਣੇ ਨੂੰ ਧਾਰਨ ਕੀਤਾ ਹੋਇਆ। ਦੋਏ ਪੁੜ ਜੋੜ, ਪਹਿਲਾਂ ਤਾਂ ਜੋੜਿਆ, ਵਿਛੋੜਿਆ, ਫਿਰ ਉਹਨਾਂ ਨੂੰ ਵਿਛੋੜ ਕਰਕੇ ਵੱਖੋ ਵੱਖਰੇ ਕਰਤਾ। ਤੇ ਜੇਕਰ ਜੀਵ ਜੀਵਪੁਣਾ ਛੱਡ ਦਿੰਦਾ ਹੈ, ਗੁਰੂ ਕੇ ਗਿਆਨ ਨੂੰ ਧਾਰਨ ਕਰਕੇ ਈਸ਼ ਈਸ਼ਰਪੁਣਾ ਛੱਡ ਦਿੰਦਾ, ਫਿਰ ਸਦ ਚੇਤਨ ਆਨੰਦ ਬ੍ਰਹਮ ਸਰੂਪ ਦੀ ਪ੍ਰਾਪਤੀ ਕਰ ਲੈਂਦਾ। ਨਹੀਂ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰ ਬਿਨ ਘੋਰ ਅੰਧਾਰੋ। ਜੀਵ ਨੂੰ ਜੀਵਪੁਣਾ ਹੀ ਨਹੀਂ ਸਮਝ ਆਉਂਦਾ, ਈਸ਼ਰ ਨੂੰ ਈਸ਼ਰਪੁਣਾ ਹੀ ਨਹੀਂ ਸਮਝ ਆਉਂਦਾ। ਮਹਾਰਾਜ ਸਾਹਿਬ ਜੀ ਦੇ ਸੱਚੇ ਗਿਆਨ ਤੋਂ ਬਿਨਾ ਇਹ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਜੀਵਪੁਣਾ ਹੈ ਭਾਵੇਂ ਈਸ਼ਪੁਣਾ ਹੈ, ਇਹ ਸਾਧ ਸੰਗਤ ਜੀ ਸਮਝਣ ਤੋਂ ਰਹਿਤ ਹੀ ਰਹਿਣਾ ਕਰਦਾ ਹੈ। ਤੋ ਇਸੇ ਪ੍ਰਕਾਰ ਹਜੂਰ ਕਹਿੰਦੇ, ਦੋਏ ਪੁੜ ਜੋੜ ਵਿਛੋੜਿਆ ਨ। ਦੋ ਪੁੜਾਂ ਦੀ ਤਰ੍ਹਾਂ ਸਾਧ ਸੰਗਤ ਜੀ, ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮਾਤਮਾ ਜੀ ਨੇ ਬਖਸ਼ਿਸ਼ ਕਰਕੇ ਵੈਰਾਗ ਅਤੇ ਵਿਵੇਕ, ਇਹ ਦੋ ਪੁੜ ਮਹਾਰਾਜ ਕਹਿੰਦੇ ਜਿਹੜੇ ਜੋੜ ਦਿੱਤੇ, ਜਿਨ੍ਹਾਂ ਦੇ ਹਿਰਦੇ ਅੰਦਰ, ਉਹਨਾਂ ਨੂੰ ਅਗਿਆਨ ਦੇ ਵੱਲੋਂ ਵਿਛੋੜ ਦਿੱਤਾ ਹੈ। ਅਗਿਆਨ ਦੇ ਵੱਲੋਂ, ਕਿਉਂਕਿ ਪਰਮਾਤਮਾ ਕਿਰਪਾ ਕਰੇ ਤਾਂ ਹੀ ਜੀਵ ਗੁਰੂ ਵਾਲਾ ਬਣਦਾ, ਸਤਿਗੁਰੂ ਜੀ ਤੋਂ ਗਿਆਨ ਦੀ ਪ੍ਰਾਪਤੀ ਕਰਦਾ ਹੈ। ਨਹੀਂ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰ ਬਿਨ ਘੋਰ ਅੰਧਾਰੋ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜੀਵਨ ਦੇ ਅੰਦਰ ਹਨੇਰਾ ਹੀ ਹਨੇਰਾ ਹੈ, ਗਾਫਲਤਾ ਹੀ ਛਾਈ ਰਹਿੰਦੀ ਹੈ। ਤੋ ਇਸੇ ਪ੍ਰਕਾਰ ਦੋਏ ਪੁੜ ਜੋੜ ਵਿਛੋੜਿਆ ਨ। ਸਾਧ ਸੰਗਤ ਜੀ, ਐਸੀ ਪ੍ਰਕਿਰਤੀ ਦੀ ਵਾਹਿਗੁਰੂ ਦੇ ਮਰਜ਼ਾਦਾ ਬਣਾਈ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਜੀਵ ਹਰ ਸਮੇਂ ਦੁੰਦਵਾਦ ਨੂੰ ਧਾਰਨ ਕਰਕੇ ਰੱਖਦਾ ਹੈ, ਹਰ ਸਮੇਂ ਦੁਬਿਧਾ ਦੇ ਵਿੱਚ, ਦੋ ਵਿਧਾਂ ਵਿੱਚ ਹੀ ਪਿਆ ਰਹਿੰਦਾ ਹੈ, ਇਹਨਾਂ ਪੁੜਾਂ ਨੂੰ ਜੋੜ ਕਰਕੇ ਰੱਖਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਪ੍ਰਮਾਤਮਾ ਕਿਰਪਾ ਕਰੇ ਨਾ ਤਾਂ ਇਹਨਾਂ ਤੋਂ ਰਹਿਤ ਹੁੰਦਾ, ਨਹੀਂ ਤੇ ਦੋਏ ਪੁੜ ਜੋੜ, ਇਹ ਦੁੰਦਵਾਦ ਰੂਪੀ ਪੁੜਾਂ ਨੂੰ ਜੋੜ ਕਰਕੇ ਵਿਛੋੜਿਆ ਨ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਹਨੂੰ ਆਪਣੇ ਤੋਂ ਵਿਛੋੜ ਕਰਕੇ ਰੱਖਦਾ। ਜਿਹੜਾ ਦੁਬਿਧਾ ਦੇ ਵਿੱਚ ਵੀ ਪੈਣਾ ਹੈ, ਇਹ ਵੀ ਸਾਧ ਸੰਗਤ ਜੀ ਬੜੀ ਵੱਡੀ ਰੁਕਾਵਟ ਹੈ। ਹਜੂਰ ਦੇ ਮੁਖਵਾਕ ਹਨ ਗੁਰਬਾਣੀ ਅੰਦਰ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਇਹ ਦੁਬਿਧਾ ਦੀ ਗੱਲ ਕੀਤੀ, ਕਹਿੰਦੇ ਜਿਹੜਾ ਦੁਬਿਧਾ ਨੂੰ ਮਾਰ ਲੈਂਦਾ ਉਹ ਹੀ ਅਸਲ ਸੂਰਮਾ ਹੈ, ਜਿਹੜਾ ਦੁਬਿਧਾ ਨੂੰ ਖਤਮ ਕਰਦਾ ਉਹ ਮਹਾਰਾਜ ਕਹਿੰਦੇ ਪੂਰਾ ਗਿਣਿਆ ਜਾਂਦਾ। ਨਹੀਂ ਤਾਂ ਦੁਬਿਧਾ ਦਾ ਸ਼ਿਕਾਰ ਹੋਇਆ, ਦੁੰਦਵਾਦ ਵਿੱਚ ਪਿਆ ਹੋਇਆ ਜੀਵ ਆਪਣੀ ਜ਼ਿੰਦਗੀ ਅਜਾਈਂ ਬਤੀਤ ਕਰ ਦਿੰਦਾ, ਕੁਝ ਨਿਸ਼ਚੈ ਕਰਕੇ ਧਾਰਨ ਹੀ ਨਹੀਂ ਕਰ ਸਕਦਾ। ਦੁਬਿਧਾ ਦਾ ਸ਼ਿਕਾਰ ਹੋਇਆ ਇਹ ਜਿਵੇਂ ਕੁਝ ਰਸਤੇ ਤੇ ਖਲੋਤਾ ਹੋਵੇ, ਬਾਰ-ਬਾਰ ਸੋਚੀ ਜਾਵੇ, ਵਿਚਾਰੀ ਜਾਵੇ, ਖੱਬੇ ਹੱਥ ਜਾਵਾਂ ਸੱਜੇ ਜਾਵਾਂ, ਫਿਰ ਕਿਸ ਪਾਸੇ ਜਾਵਾਂ, ਵਿਚਾਰਾਂ ਹੀ ਕਰਦਾ ਰਹਿੰਦਾ, ਆਪਣਾ ਸਮਾਂ ਇਸੇ ਤਰ੍ਹਾਂ ਹੀ ਲਗਾ ਦਿੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਦੁਬਿਧਾ ਹੈ। ਦੁਬਿਧਾ ਦਾ ਸ਼ਿਕਾਰ ਹੋਇਆ ਜੀਵ ਵਿਚਾਰਾਂ ਹੀ ਕਰਦਾ ਰਹਿੰਦਾ, ਗੁਰੂ ਵਾਲਾ ਬਣਾ ਕਿ ਨਾ ਬਣਾ, ਸਤ ਸੰਗਤ ਕਰਿਆ ਕਰਾਂ ਕਿ ਨਾ ਕਰਿਆ ਕਰਾਂ, ਨਾਮ ਜਪਿਆ ਕਰਾਂ ਕਿ ਨਾ ਜਪਿਆ ਕਰਾਂ, ਗੁਰੂ ਕੀ ਬਾਣੀ ਪੜ੍ਹਿਆ ਕਰਾਂ ਕਿ ਨਾ ਪੜ੍ਹਿਆ ਕਰਾਂ, ਅੰਮ੍ਰਿਤ ਵੇਲੇ ਉੱਠ ਕਰਕੇ ਨਿਤਨੇਮ ਕਰਿਆ ਕਰਾਂ ਕਿ ਨਾ ਕਰਿਆ ਕਰਾਂ। ਇਹਨਾਂ ਵਿਚਾਰਾਂ ਨੂੰ ਸਾਧ ਸੰਗਤ ਜੀ ਗਿਣਦਿਆਂ ਸਮਾਂ ਪੂਰਾ ਹੋ ਜਾਂਦਾ ਤੇ ਕੁਝ ਵੀ ਜੀਵ ਦੇ ਪੱਲੇ ਪੈਂਦਾ ਨਹੀਂ ਹੈ। ਬਸ ਇਸੇ ਤਰ੍ਹਾਂ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਤੋ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਦੋਏ ਪੁੜ ਜੋੜ ਵਿਛੋੜਿਆ ਨ, ਗੁਰ ਬਿਨ ਘੋਰ ਅੰਧਾਰੋ। ਸਾਧ ਸੰਗਤ ਜੀ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜੀਵਨ ਦੇ ਅੰਦਰ ਗਾਫਲਤਾਈ ਹੈ, ਹਨੇਰਾ ਹੀ ਹਨੇਰਾ ਹੈ, ਕਦੇ ਵੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਜੇ ਸੋ ਚੰਦਾ ਉਗ ਵਹੇ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ, ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜੀਵਨ ਦੇ ਅੰਦਰ ਸਾਧ ਸੰਗਤ ਜੀ ਜੀਵਨ ਜੁਗਤੀ ਦੀ ਦਾਤ ਸਮਝ ਨਹੀਂ ਪੈਂਦੀ ਪੂਰੇ ਸਤਿਗੁਰੂ ਜੀ ਤੋਂ ਬਿਨਾਂ। ਸੂਰਜ ਚੰਦ ਸਿਰਜਿਆਨ, ਪਰਮਾਤਮਾ ਨੇ ਸੂਰਜ ਅਤੇ ਚੰਦਰਮਾ ਸਿਰਜੇ, ਭਾਵ ਆਪ ਹੀ ਪੈਦਾ ਕੀਤੇ ਹਨ। ਸੂਰਜ ਦਿਨ ਵੇਲੇ ਪ੍ਰਕਾਸ਼ ਕਰਦਾ ਹੈ,
ਚੰਦਰਮਾ ਰਾਤ ਦੇ ਸਮੇਂ ਆਪਣੀਆਂ ਕਿਰਨਾਂ ਦੇ ਨਾਲ ਪ੍ਰਕਾਸ਼ ਕਰਦਾ ਹੈ ਅਹਨਿਸ ਚਲਤ ਵਿਚਾਰੋ। ਤੇ ਰਾਤ ਦਿਨ ਚੱਲਦੇ ਰਹਿੰਦੇ ਆ, ਇਹ ਟਿਕਦੇ ਨਹੀਂ ਹਨ। ਮਹਾਰਾਜ ਕਹਿੰਦੇ ਵਿਚਾਰ ਕਰਕੇ ਦੇਖ ਲਓ। ਇਹ ਨਿਸ ਚਲਤ ਵਿਚਾਰੋ। ਇਹ ਤੇ ਨਿਸ, ਇਹ ਕਹਿੰਦੇ ਨੇ ਦਿਨ ਨੂੰ ਨਿਸ ਕਿਹਾ ਜਾਂਦਾ ਹੈ, ਰਾਤ ਨੂੰ। ਰਾਤ ਵੀ ਦਿਨੇ ਵੀ ਮਹਾਰਾਜ ਕਹਿੰਦੇ ਚੱਲਦੇ ਰਹਿੰਦੇ ਆ। ਐਸੀ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੋਈ ਹੈ। ਸਾਧ ਸੰਗਤ ਜੀ, ਜਿਹੜੇ ਸਾਇੰਟਿਸਟ ਵਿਗਿਆਨੀ ਲੋਕ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਧਰਤੀ ਜਿਹੜੀ ਹੈ ਇਹ ਸੂਰਜ ਦੇ ਦੁਆਲੇ ਪਰਿਕਰਮਾ ਕਰਦੀ ਹੈ। ਇਹ ਸਾਧ ਸੰਗਤ ਜੀ, ਪਰ ਗੁਰੂ ਕੀ ਬਾਣੀ ਦਾ ਬਚਨ ਹੈ, ਭੈ ਵਿੱਚ ਧਰਤੀ ਦੱਬੀ ਭਾਰ, ਇਹ ਟਿਕੀ ਹੋਈ ਹੈ। ਅਕਾਲ ਪੁਰਖ ਪ੍ਰਮਾਤਮਾ ਦੀ ਭੈ ਦੇ ਕਰਕੇ ਸਾਧ ਸੰਗਤ ਜੀ ਟਿਕੀ ਹੋਈ ਹੈ। ਪਰ ਜਿਹੜੇ ਸੰਸਾਰ ਦੇ ਸਾਇੰਟਿਸਟ ਵਿਗਿਆਨੀ ਲੋਕ ਹੈ, ਉਹਨਾਂ ਦੇ ਆਪਣੀ ਮਤ ਹੈ। ਉਹ ਆਖਦੇ ਹਨ ਕਿ ਧਰਤੀ ਘੁੰਮਦੀ ਪਈ ਹੈ। ਜੇ ਧਰਤੀ ਘੁੰਮਦੀ ਹੋਵੇ ਤੇ ਕਿੰਨੀ ਜ਼ਿਆਦਾ ਇਹਦੀ ਵਾਈਬ੍ਰੇਟ ਹੋਵੇ, ਕਿੰਨੀ ਜ਼ਿਆਦਾ ਗਰਦਿਸ਼ ਹੋਵੇ, ਸਾਧ ਸੰਗਤ ਜੀ ਜੀਵ ਟਿਕ ਕਰਕੇ ਰਹਿ ਹੀ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਚੰਦਰਮਾ ਤੇ ਸੂਰਜ ਹੈ ਨਾ, ਰਾਤ ਵੀ ਦਿਨੇ ਵੀ ਮਹਾਰਾਜ ਕਹਿੰਦੇ ਚੱਲਦੇ ਰਹਿੰਦੇ ਹਨ। ਔਰ ਇਸੇ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਸੂਰਜ ਚੰਦ ਸਿਰਜਿਅਨ ਇਹ ਨਿਸ ਚਲਤ ਵਿਚਾਰੋ। ਇਹ ਚਲਤ ਨਾਮ ਸਾਧ ਸੰਗਤ ਜੀ ਚਰਿੱਤਰ ਦਾ ਹੈ, ਕੌਤਕ ਦਾ ਹੈ। ਪਰਮਾਤਮਾ ਆਪ ਹੀ ਆਪਣੇ ਇਹ ਕੌਤਕਾਂ ਨੂੰ ਬਣਾਉਣ ਵਾਲਾ ਹੈ। ਆਪ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਧ ਸੰਗਤ ਜੀ ਇਹ ਬਣਾਏ ਹੋਏ ਸੰਸਾਰ ਦੇ ਅੰਦਰ ਸ਼ਕਤੀਆਂ ਨੂੰ, ਭਾਵੇਂ ਸੂਰਜ ਹੈ, ਭਾਵੇਂ ਚੰਦਰਮਾ ਹੈ, ਭਾਵੇਂ ਅਣਗਿਣਤ ਬਣਾਏ ਹੋਏ ਟਿਮਟਿਮਾਉਂਦੇ ਹੋਏ ਤਾਰੇ ਹਨ, ਸਭ ਕੌਤਕਾਂ ਨੂੰ ਆਪ ਹੀ ਮਹਾਰਾਜ ਕਹਿੰਦੇ ਵਿਚਾਰ ਕਰਦਾ ਰਹਿੰਦਾ ਹੈ। ਆਪ ਹੀ ਆਪਣੇ ਕੌਤਕਾਂ ਨੂੰ ਦੇਖਣ ਵਾਲਾ ਹੈ। ਸੱਚੜਾ ਸਾਹਿਬ ਸੱਚ ਤੂੰ। ਔਰ ਹਜੂਰ ਕਹਿੰਦੇ ਹਨ, ਹੇ ਸੱਚੇ ਅਕਾਲ ਪੁਰਖ ਪ੍ਰਮਾਤਮਾ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਪਰਮੇਸ਼ਰ, ਆਪ ਹੀ ਤੂੰ ਸਦੀਵੀ ਕਾਲ ਦੇ ਸੱਚ ਹੈ। ਸੱਚੜਾ ਦੇਹ ਪਿਆਰੋ। ਹੇ ਪ੍ਰਮਾਤਮਾ ਸੱਚੇ ਪਰਮੇਸ਼ਰ, ਆਪ ਹੀ ਜਿਨ੍ਹਾਂ ਤੇ ਕਿਰਪਾ ਕਰਕੇ ਜੀਵਾਂ ਦੇ ਹਿਰਦੇ ਅੰਦਰ ਸੋਝੀ ਦੇ ਦੇਵੇ, ਜਿਨ੍ਹਾਂ ਨੂੰ ਗਿਆਨ ਦੀ ਦਾਤ ਜਾਂ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦੀ ਦਾਤ ਦੇਵੇ, ਮਹਾਰਾਜ ਉਹ ਹੀ ਪਾ ਸਕਦੇ ਹਨ। ਸੱਚੜਾ ਦੇਹ ਪਿਆਰੋ। ਇਹ ਸੱਚੇ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦੇ ਹਿਰਦੇ ਅੰਦਰ ਸੱਚਾ ਪ੍ਰੇਮ ਲਾਉਣ ਵਾਲਾ ਹੈ। ਰਹਾਉ। ਵਿਸਰਾਮ ਦੇ ਕਰਕੇ ਗਰੀਬ ਨਵਾਜ ਮਹਾਰਾਜ ਫਰਮਾਉਂਦੇ ਹਨ, ਤੁਧ ਸਿਰਜੀ ਮੇਦਨੀ। ਹੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਆਪ ਹੀ ਮੇਦਨੀ ਸ੍ਰਿਸ਼ਟੀ ਨੂੰ ਤੁਸਾਂ ਨੇ ਸਿਰਜਣਾ ਕੀਤਾ। ਮੇਦਨੀ ਨਾਮ ਵੀ ਸਾਧ ਸੰਗਤ ਜੀ ਸ੍ਰਿਸ਼ਟੀ ਦਾ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਜਿਹੜੀ ਧਰਤੀ ਬਣਾਈ ਹੈ ਨਾ, ਇਹ ਮਿੱਝ ਤੋਂ ਨਾਮ ਮੇਦਨੀ ਪਿਆ ਹੋਇਆ ਹੈ। ਇਹ ਬੜੀ ਪ੍ਰਾਤਨ ਕਥਾ ਹੈ। ਤੋ ਹਜੂਰ ਕਹਿੰਦੇ ਹਨ ਕਿ ਜਿਹੜੀ ਮੇਦਨੀ ਸ੍ਰਿਸ਼ਟੀ ਸਿਰਜੀ ਹੈ ਨਾ ਪ੍ਰਮਾਤਮਾ ਨੇ, ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਅਤੇ ਆਪਣੇ ਸਰੂਪ ਤੋਂ ਇਸ ਨੂੰ ਸਿਰਜਿਆ ਹੈ। ਦੁੱਖ ਸੁਖ ਦੇਵਨਹਾਰੋ। ਅਤੇ ਜੀਵਾਂ ਦੇ ਕਰਮਾਂ ਅਨੁਸਾਰ ਕਿਸੇ ਨੂੰ ਦੁੱਖ ਦਿੰਦਾ ਹੈ, ਕਿਸੇ ਨੂੰ ਸੁਖ ਦਿੰਦਾ ਹੈ। ਤੇ ਦੇਵਨਹਾਰੋ ਵੀ ਪ੍ਰਮਾਤਮਾ ਆਪ ਹੈ। ਕੋਈ ਐਵੇਂ ਕਿਸੇ ਸਿਰ ਮੜੀ ਜਾਵੇ ਕਿ ਤੇਰੇ ਕਰਕੇ ਮੈਂ ਦੁਖੀ ਹਾਂ ਜਾਂ ਤੇਰੇ ਕਰਕੇ ਮੈਨੂੰ ਸੁਖ ਮਿਲਿਆ, ਝੂਠੀ ਕਿਸੇ ਦੀ ਵਡਿਆਈ ਕਰੀ ਜਾਵੇ, ਨਹੀਂ। ਮਹਾਰਾਜ ਕਹਿੰਦੇ ਤਾਂ ਸੰਸਾਰ ਦੇ ਜੀਵਾਂ ਦੇ ਵਿਧ ਵਿਧਾਨ ਬਣੇ ਹੋਏ ਆ, ਬਹਾਨੇ ਬਣੇ ਹੋਏ ਆ। ਅਸਲ ਵਿੱਚ ਦੁੱਖ ਸੁੱਖ ਲਾਉਣ ਵਾਲਾ ਪਰਮੇਸ਼ਰ ਆਪ ਹੈ। ਇਹ ਤਾਂ ਕੱਪੜਿਆਂ ਦੀ ਤਰ੍ਹਾਂ ਹਨ। ਕੋਈ ਜੀਵ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ, ਕਿਸੇ ਨੂੰ ਮਨ ਕਰਕੇ ਸੁਖ ਮਿਲਿਆ, ਕਿਸੇ ਨੂੰ ਤਨ ਕਰਕੇ। ਤਾਂ ਹਜੂਰ ਕਹਿੰਦੇ ਕਿਸੇ ਨੂੰ ਬਹੁਤਾ ਸੁਖ ਮਿਲਿਆ, ਕਿਸੇ ਨੂੰ ਥੋੜਾ, ਔਰ ਕਿਸੇ ਨੂੰ ਜ਼ਿਆਦਾ ਦੁੱਖ ਮਿਲਿਆ, ਕਿਸੇ ਨੂੰ ਘੱਟ ਮਿਲ ਗਿਆ। ਆਪੋ ਆਪਣੀ ਪਰਾਰਬਧ ਅਨੁਸਾਰ ਦੁੱਖ ਸੁੱਖ ਦੋਏ ਦਰ ਕੱਪੜੇ ਪਹਿ ਰਹੇ ਜਾਹੇ ਮਨੁੱਖ। ਇਹ ਕੱਪੜਿਆਂ ਦੀ ਤਰ੍ਹਾਂ ਹਨ ਸਾਧ ਸੰਗਤ ਜੀ। ਜਿਵੇਂ ਕੱਪੜੇ ਮੈਲੇ ਹੋ ਜਾਂਦੇ ਹਨ, ਦੂਸਰੇ ਪਹਿਨ ਲਈ ਜਾਂਦੇ ਆ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਦੀ ਦੁੱਖ ਅਤੇ ਕਦੀ ਸੁੱਖ ਲੱਗ ਜਾਂਦੇ ਆ। ਇਹ ਕੱਪੜਿਆਂ ਦੀ ਤਰ੍ਹਾਂ ਜੀਵ ਕਰਮਾ ਰੂਪੀ ਕੱਪੜਿਆਂ ਨੂੰ ਧਾਰਨ ਕਰ ਲੈਂਦਾ ਹੈ। ਐਸੀ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਆਪ ਹੀ ਦੁੱਖ ਤੇ ਸੁੱਖਾਂ ਨੂੰ ਦੇਣ ਵਾਲਾ ਹੈ। ਪਰਾਰਬਧ ਅਨੁਸਾਰ ਦੁੱਖ ਸੁੱਖ ਦੇਵਨਹਾਰੋ। ਪਰਮੇਸ਼ਰ ਨੇ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਤੇ ਸੁੱਖ ਜੀਵਾਂ ਨੂੰ ਲਾਏ ਹਨ।
ਨਾਰੀ ਪੁਰਖ ਸਿਰਜਿਐ। ਫਿਰ ਪ੍ਰਮਾਤਮਾ ਨੇ ਨਾਰੀ ਇਸਤਰੀ ਤੇ ਪੁਰਖ ਸਾਧ ਸੰਗਤ ਜੀ ਇਹ ਪੁਰਸ਼ਾਂ ਨੂੰ ਪ੍ਰਮਾਤਮਾ ਨੇ ਆਪ ਹੀ ਸਿਰਜਿਆ ਹੈ। ਵਿਖ ਮਾਇਆ ਮੋਹ ਪਿਆਰੋ। ਫਿਰ ਵਿਖ ਜ਼ਹਿਰ ਦੀ ਤਰ੍ਹਾਂ ਮਾਇਆ ਦਾ ਮੋਹ ਝੂਠਾ ਪਿਆਰ ਵੀ ਪਰਮੇਸ਼ਰ ਨੇ ਆਪ ਹੀ ਲਗਾ ਦਿੱਤਾ ਹੈ। ਐਸਾ ਸਾਧ ਸੰਗਤ ਜੀ ਮੋਹ ਦਾ ਪਰਦਾ ਪਾਇਆ ਹੋਇਆ ਹੈ ਕਿ ਜੀਵ ਇਹ ਜੰਜਾਲ ਦੇ ਵਿੱਚ ਵੱਜਾ ਹੋਏ ਕਦੇ ਪ੍ਰਮਾਤਮਾ ਨੂੰ ਵੀ ਚੇਤੇ ਨਹੀਂ ਕਰਦਾ, ਰੱਬ ਦਾ ਕਦੇ ਵੀ ਧੰਨਵਾਦ ਨਹੀਂ ਕਰਦਾ, ਕਦੇ ਨਹੀਂ ਪ੍ਰਮਾਤਮਾ ਦਾ ਸ਼ੁਕਰ ਕਰਦਾ। ਮਹਾਰਾਜ ਕਹਿੰਦੇ ਵਿਖ ਮਾਇਆ ਮੋਹ ਪਿਆਰੋ, ਵਿਖ ਜ਼ਹਿਰ ਦੀ ਤਰ੍ਹਾਂ ਜਿਹੜਾ ਮਾਇਆ ਦਾ ਝੂਠਾ ਪਿਆਰ ਹੈ ਵੀ ਪਰਮੇਸ਼ਰ ਨੇ ਆਪ ਹੀ ਲਗਾਇਆ ਹੋਇਆ ਹੈ। ਤੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ, ਸਤਿਗੁਰੂ ਜੀ ਦਾ ਮੁਖ ਵਾਕ ਹੈ ਗੁਰਬਾਣੀ ਅੰਦਰ, ਉਹਨਾਂ ਨੂੰ ਜਗਤ ਦੀ ਮੋਹ ਮਮਤਾ ਵਿੱਚ ਰੱਖ ਕੇ ਵੀ ਕਮਲ ਦੀ ਤਰ੍ਹਾਂ ਨਿਰਲੇਪਤਾ ਬਖਸ਼ਿਸ਼ ਕਰਦਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਨੀ ਚਾਹੇ, ਉਹਨਾਂ ਨੂੰ ਜਗਤ ਦੀ ਮੋਹ ਮਮਤਾ ਵਿੱਚ ਰੱਖ ਕੇ ਵੀ ਆਪਣੇ ਚਰਨਾਂ ਦੇ ਨਾਲ ਉਹਨਾਂ ਦੀ ਸੁਰਤ ਨੂੰ ਜੋੜ ਕਰਕੇ ਰੱਖਦਾ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ ਪ੍ਰਮਾਤਮਾ ਨੇ, ਜਿਨ੍ਹਾਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤਰੁੱਟ ਕਰਕੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਜਗਤ ਦੀ ਮੋਹ ਮਮਤਾ ਵਿੱਚ ਰਹਿ ਕਰਕੇ ਵੀ ਪ੍ਰਮਾਤਮਾ ਨੂੰ ਪਾ ਲਿਆ ਹੈ। ਉਹਨਾਂ ਦਾ ਜੀਵਨ ਸਾਧ ਸੰਗਤ ਜੀ ਕਮਲ ਦੀ ਤਰ੍ਹਾਂ ਨਿਰਲੇਪ ਰਹਿੰਦਾ। ਕਮਲ ਪਾਣੀ ਵਿੱਚ ਹੁੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਆਪਣੀਆਂ ਪੰਖੜੀਆਂ ਨਹੀਂ ਭਿੱਜਣ ਦਿੰਦਾ। ਇਸੇ ਤਰ੍ਹਾਂ ਕਮਲ ਦੀ ਤਰ੍ਹਾਂ ਗੁਰਮੁਖਾਂ ਦਾ ਜੀਵਨ ਹੈ। ਜਿਤਨੇ ਮਰਜ਼ੀ ਸੰਸਾਰ ਦੇ ਧਨ ਪਦਾਰਥ, ਜਿੰਨੇ ਮਰਜ਼ੀ ਸੁੱਖ ਮਿਲ ਜਾਣ, ਪਰ ਸਾਧ ਸੰਗਤ ਜੀ ਆਪਣਾ ਮਨ ਨਹੀਂ ਕਦੇ ਉਹਨਾਂ ਵਿੱਚ ਭਿੱਜਣ ਦਿੰਦੇ। ਮਨ ਨੂੰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਕਰਕੇ ਰੱਖਦੇ ਹਨ। ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ, ਨਾਰੀ ਪੁਰਖ ਸਿਰਜਿਆ। ਨਾਰੀ ਦੀ ਤਰ੍ਹਾਂ ਪਰਮਾਤਮਾ ਨੇ ਮਾਇਆ ਨੂੰ ਆਪ ਹੀ ਸਿਰਜਿਆ ਹੈ। ਪੁਰਖ ਦੀ ਤਰ੍ਹਾਂ ਜੀਵ ਨੂੰ ਸਾਧ ਸੰਗਤ ਜੀ ਪਰਮਾਤਮਾ ਨੇ ਜੀਵ ਰੂਪੀ ਹੰਸ ਨੂੰ ਸਿਰਜਿਆ। ਔਰ ਇਹਦੇ ਕਰਕੇ ਸੰਸਾਰ ਦੇ ਅੰਦਰ ਵਿਖ ਮਾਇਆ ਮੋਹ ਪਿਆਰੋ, ਵਿਖ ਜ਼ਹਿਰ ਦੀ ਤਰ੍ਹਾਂ ਜਿਹੜਾ ਮਾਇਆ ਦਾ ਮੋਹ ਦਾ ਪਿਆਰ ਹੈ, ਮਹਾਰਾਜ ਕਹਿੰਦੇ ਉਹ ਆਪ ਹੀ ਪਰਮਾਤਮਾ ਨੇ ਸੰਸਾਰ ਦੇ ਅੰਦਰ ਜੀਵਾਂ ਨੂੰ ਲਗਾਇਆ ਹੋਇਆ ਹੈ। ਨਾਰੀ ਪੁਰਖ ਸਿਰਜਿਆ। ਔਰ ਇਸੇ ਪ੍ਰਕਾਰ ਪੁਰਸ਼ ਕੀ ਹੈ? ਅਕਾਲ ਪੁਰਖ ਪਰਮਾਤਮਾ। ਜੀਵ ਦੀ ਸੁਰਤ ਰੂਪੀ ਜੋ ਨਾਰੇ ਇਹਨਾਂ ਨੂੰ ਪਰਮੇਸ਼ਰ ਆਪ ਹੀ ਪੈਦਾ ਕਰਨ ਵਾਲਾ ਹੈ। ਜੇ ਜਗਤ ਦੀ ਮੋਹ ਮਮਤਾ ਵਿੱਚ ਰੱਖ ਕੇ ਵੀ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜਨਾ ਚਾਹੇ, ਸਾਧ ਸੰਗਤ ਜੀ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ। ਹਿਰਦੇ ਅੰਦਰ ਸ਼ਬਦ ਦੀ ਦਾਰ ਦੇ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਦਾ। ਨਹੀਂ ਤਾਂ ਜਿਨ੍ਹਾਂ ਨੂੰ ਵਿਛੋੜਨਾ ਚਾਹੇ ਮੱਤ ਤੇ ਭਰਮ ਦਾ ਪਰਦਾ ਹੀ ਪਾ ਕੇ ਰੱਖਦਾ। ਉਹ ਸਰੀਰਾਂ ਦੇ ਮੋਹ ਹੀ ਨਹੀਂ ਛੁੱਟਦਾ, ਪਦਾਰਥਾਂ ਦੀ ਮਮਤਾ ਹੀ ਨਹੀਂ ਮਹਾਰਾਜ ਕਹਿੰਦੇ ਉਹਨਾਂ ਤੋਂ ਛੁੱਟਦੀ। ਐਸੇ ਪ੍ਰਮਾਤਮਾ ਨੇ ਵਿਖ ਜ਼ਹਿਰ ਦੀ ਤਰ੍ਹਾਂ ਜਗਤ ਦੀ ਮਮਤਾ ਬਣਾਈ ਹੈ। ਖਾਣੀ ਬਾਣੀ ਤੇਰੀਆ। ਹੇ ਪ੍ਰਮਾਤਮਾ ਜੀ, ਜਿਵੇਂ 4 ਖਾਣੀਆਂ ਤੇ 4 ਬਾਣੀਆਂ ਮੰਨੀਆਂ ਹਨ ਪ੍ਰਭੁੱਖ, ਹੋਵੇ ਤਾਂ ਭਾਵੇਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਹੈ, ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਪਤਾ ਨਹੀਂ ਕਿੰਨੀਆਂ ਕੋ ਖਾਣੀਆਂ, ਕਿੰਨੀਆਂ ਕੋ ਬਾਣੀਆਂ ਨੇ, ਪਤਾ ਨਹੀਂ ਕਿੰਨੇ ਕਿੰਨੇ ਸੰਸਾਰ ਦੇ ਅੰਦਰ ਬੇਅੰਤੀ ਇਹਨਾਂ ਸ਼ਕਤੀਆਂ ਨੂੰ ਪੈਦਾ ਕੀਤਾ ਹੈ। ਪਰ ਪ੍ਰਮੁੱਖ ਵਿਸ਼ੇਸ਼ ਕਰਕੇ 4 ਖਾਣੀਆਂ ਤੇ 4 ਬਾਣੀਆਂ ਮੰਨੀਆਂ ਹਨ। ਸਾਧ ਸੰਗਤ ਜੀ, ਜਿਵੇਂ ਜੋ ਬੈਖਰੀ ਬਾਣੀ ਹੈ, ਮਧਮਾ ਹੈ, ਪਸੰਤੀ ਹੈ ਤੇ ਪਰਾ ਹੈ, ਇਹ 4 ਪ੍ਰਕਾਰ ਦੀਆਂ ਬਾਣੀਆਂ ਮੰਨੀਆਂ ਹਨ। ਤੋ ਇਸੇ ਪ੍ਰਕਾਰ ਬ੍ਰਹਮੰਡ ਦੀਆਂ ਵੀ 4 ਬਾਣੀਆਂ ਮੰਨੀਆਂ ਜਾਂਦੀਆਂ ਨੇ ਵਿਸ਼ੇਸ਼ ਕਰਕੇ, ਤੇ 4 ਹੀ ਖਾਣੀਆਂ ਹਨ। ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਕਿ 4 ਖਾਣੀਆਂ ਵੀ 84 ਲੱਖ ਜੀਵਾਂ ਨੂੰ ਪੈਦਾ ਕੀਤਾ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਦੁਆਰਾ, ਔਰ ਸੇਤਜ ਪਸੀਨੇ ਦੁਆਰਾ ਛੋਟੇ ਛੋਟੇ ਆਕਾਰਾਂ ਦੇ ਜੀਵ ਪੈਦਾ ਹੁੰਦੇ ਹੈ। ਉਤਪੁਜ ਧਰਤੀ ਦੇ ਵਿੱਚੋਂ ਖਾਣ ਵਿੱਚੋਂ ਪੈਦਾ ਹੋਣ ਵਾਲੇ ਜੀਵ ਹਨ। ਇਵੇਂ 4 ਖਾਣੀਆਂ ਦੇ ਵਿੱਚੋਂ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਣੀ ਬਾਣੀ ਤੇਰੀ ਆ। ਇਹ ਪ੍ਰਮਾਤਮਾ ਇਹ 4 ਖਾਣੀਆਂ ਤੇ ਪ੍ਰਮੁੱਖ 4 ਬਾਣੀਆਂ ਹੇ ਵਾਹਿਗੁਰੂ ਆਪ ਜੀ ਦੀਆਂ ਇਹ ਪੈਦਾ ਕੀਤੀਆਂ ਹਨ। ਦੇਹ ਜੀਆ
ਕੀਆ ਆਧਾਰੋ। ਫਿਰ ਇਹਨਾਂ ਵਿੱਚ ਵਰਤਣ ਵਾਲੇ ਜਿਤਨੇ ਵੀ ਜੀਵ ਹਨ, ਸਭ ਨੂੰ ਆਸਰਾ ਦੇਣ ਵਾਲਾ ਵੀ ਪਰਮੇਸ਼ਰ ਆਪ ਹੈ। ਕੁਦਰਤ ਤਖਤ ਰਚਾਇਆ। ਐਸਾ ਪਰਮਾਤਮਾ ਨੇ ਇਹ ਸ੍ਰਿਸ਼ਟੀ ਰੂਪੀ ਤਖਤ ਆਪਣੀ ਸ਼ਕਤੀ ਦੁਆਰਾ ਰਚਾਇਆ ਹੈ। ਕੁਦਰਤ ਤਖਤ ਰਚਾਇਆ, ਪਰਮੇਸ਼ਰ ਨੇ ਆਪ ਹੀ ਆਪਣੀ ਸ਼ਕਤੀ ਦੁਆਰਾ ਇਹ ਸਾਧ ਸੰਗਤ ਜੀ ਜਿਤਨਾ ਵੀ ਸ੍ਰਿਸ਼ਟੀ ਦਾ ਆਕਾਰ ਹੈ, ਜਾਣੋ ਕਿ ਪਰਮਾਤਮਾ ਨੇ ਆਪਣੇ ਬੈਠਣ ਦੇ ਲਈ ਤਖਤ ਹੀ ਰਚਾਇਆ ਹੋਇਆ। ਜਿਵੇਂ ਹਜੂਰ ਦਾ ਮੁੱਖ ਵਾਕ ਹੈ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰਮਾਤਮਾ ਨੇ ਉੱਥੇ ਕੋਠੜੀ ਆਖਿਆ ਹੈ ਸ੍ਰਿਸ਼ਟੀ ਨੂੰ, ਕਿ ਸਾਰੀ ਜਗਤ ਰੂਪ ਕੋਠੜੀ ਨੂੰ ਪਰਮਾਤਮਾ ਨੇ ਆਪ ਹੀ ਬਣਾਇਆ ਤੇ ਇਹ ਸਾਰੇ ਜਗਤ ਦੇ ਜੀਵਾ ਰੂਪ ਹਿਰਦਿਆਂ ਦੇ ਅੰਦਰ ਬੈਠਣ ਵਾਲਾ ਵੀ ਪਰਮੇਸ਼ਰ ਆਪ ਹੈ। ਤਾਂ ਹਜੂਰ ਕਹਿੰਦੇ ਹਨ ਕੁਦਰਤ ਤਖਤ ਰਚਾਇਓ, ਪਰਮਾਤਮਾ ਨੇ ਆਪ ਹੀ ਆਪਣੀ ਸ਼ਕਤੀ ਦੁਆਰਾ ਇਹ ਸ੍ਰਿਸ਼ਟੀ ਰੂਪ ਤਖਤ ਨੂੰ ਰਚਾਇਆ ਹੋਇਆ। ਤਮਾਮ ਜਿਹੜੇ ਜੀਵ ਪੈਦਾ ਕੀਤੇ ਹਨ, ਸੱਚ ਨਿਬੇੜਨ ਹਾਰੋ। ਤੇ ਸੱਚਾ ਪਰਮੇਸ਼ਰ ਆਪ ਹੀ ਜੀਵਾਂ ਨੂੰ ਨਿਬੇੜਨ ਵਾਲਾ ਹੈ। ਜਦੋਂ ਚਾਹੇ ਮਹਾਪਰਲੋ ਕਰਕੇ ਆਪਣੇ ਸਰੂਪ ਦੇ ਵਿੱਚ ਸਮੇਟਣ ਵਾਲਾ ਹੈ, ਅਤੇ ਸੱਚ ਦਾ ਹੀ ਸਾਧ ਸੰਗਤ ਜੀ ਨਿਬੇੜਾ ਵੀ ਪਰਮੇਸ਼ਰ ਆਪ ਹੀ ਕਰਦਾ ਹੈ। ਸੱਚ ਨਿਬੇੜਨ ਹਾਰੋ, ਕਿਉਂਕਿ ਪਰਮਾਤਮਾ ਦੇ ਕੋਲ ਵਿਚਾਰ ਦੀ ਤਕੜੀ ਹੈ ਔਰ ਕਦੇ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ। ਨਾ ਉਸ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਸਾਧ ਸੰਗਤ ਜੀ ਰਿਸ਼ਵਤ ਚੱਲਦੀ ਹੈ, ਕੋਈ ਵੱਡੀ ਨਹੀਂ ਚੱਲਦੀ। ਜਿਵੇਂ ਸੰਸਾਰ ਦੇ ਅੰਦਰ ਤਾਂ ਵੱਡੀਆਂ ਚੱਲ ਜਾਂਦੀਆਂ, ਰਿਸ਼ਵਤ ਦੇ ਕਰਕੇ ਕੋਈ ਪਾਸ ਹੋ ਜਾਂਦਾ ਹੈ, ਆਪਣੇ ਹੱਕ ਦੇ ਵਿੱਚ ਗੱਲ ਕਰਾ ਲੈਂਦਾ ਹੈ, ਮੁਕੱਦਮਾ ਪਾਸ ਕਰਾ ਲੈਂਦਾ ਹੈ। ਪਰ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਦੀ ਨਾ ਰਿਸ਼ਵਤ ਵੱਡੀ ਕੁਝ ਨਹੀਂ ਚੱਲਦਾ, ਨਾ ਕਿਸੇ ਦਾ ਹੁਕਮ ਚੱਲਦਾ ਹੈ। ਸਾਧ ਸੰਗਤ ਜੀ ਉੱਥੇ ਕੇਵਲ ਪਰਮਾਤਮਾ ਦਾ ਹੀ ਹੁਕਮ ਚੱਲਦਾ ਹੈ। ਉਹ ਪਰਮਾਤਮਾ ਆਪ ਹੀ ਸੱਚ ਦਾ ਨਿਬੇੜਾ ਕਰਦਾ ਹੈ। ਸੱਚ ਨਿਬੇੜਨ ਹਾਰੋ, ਅਥਵਾ ਜਿਨ੍ਹਾਂ ਨੇ ਸੱਚੇ ਨਾਮ ਦਾ ਆਸਰਾ ਲਿਆ, ਉਹਨਾਂ ਦਾ ਜਨਮ ਮਰਨ ਨਿਬੇੜਨ ਵਾਲਾ ਵੀ ਪਰਮਾਤਮਾ ਆਪ ਹੈ। 84 ਲੱਖ ਜੂਨਾਂ ਵਿੱਚ ਬਾਰ-ਬਾਰ ਜਨਮ ਧਾਰਨ ਕਰਨ ਤੋਂ ਨਿਬੇੜਾ ਕਰਨ ਵਾਲਾ ਵੀ ਵਾਹਿਗੁਰੂ ਆਪ ਹੈ। ਆਵਾਗਮਨ ਸਿਰਜਿਆ। ਹੇ ਗੁਰਸਿੱਖੋ, ਪਰਮਾਤਮਾ ਨੇ ਆਵਾਗਮਨ ਦਾ ਚੱਕਰ ਵੀ ਆਪ ਹੀ ਸਿਰਜਿਆ ਹੈ। ਕੋਈ ਵਾਸ਼ਨਾ ਦੇ ਬੱਝੇ ਹੋ ਜਨਮ ਲੈ ਰਹੇ ਨੇ, ਕੋਈ ਮੌਤ ਦੇ ਮਾਰੇ ਹੋ ਮਰ ਕੇ ਜਾ ਰਹੇ ਹਨ। ਤੂੰ ਥਿਰ ਕਰਨੈ ਹਾਰੋ। ਹੇ ਪਰਮਾਤਮਾ, ਤੂੰ ਆਪ ਹੀ ਟਿਕਿਆ ਹੋਇਆ ਹੈ। ਸਾਰੀ ਸ੍ਰਿਸ਼ਟੀ ਦੇ ਕਰਨ ਹਾਰੇ ਪਰਮੇਸ਼ਰ ਇੱਕ ਆਪ ਜੀ ਦਾ ਸਰੂਪ ਹੀ ਹੈ ਜਿਹੜਾ ਇੱਕ ਥਾਂ ਟਿਕਿਆ ਹੋਇਆ। ਬਾਕੀ ਮਹਾਰਾਜ ਸਾਰਾ ਆਵਾਗਮਨ ਦਾ ਚੱਕਰ ਹੀ ਬਣਾਇਆ। ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਬਾਰ-ਬਾਰ ਪਾਣੀ ਭਰਨ ਦੀ ਤਰ੍ਹਾਂ ਜੂਨਾਂ ਦੇ ਜਨਮ ਧਾਰਨ ਕਰਦੇ ਆ ਤੇ ਖਾਲੀ ਹੋਣ ਦੀ ਤਰ੍ਹਾਂ ਮੌਤ ਦੇ ਮਾਰੇ ਹੋ ਮਰ ਜਾਂਦੇ ਨੇ। ਇਉਂ ਬਾਰ-ਬਾਰ ਮਹਾਰਾਜ ਆਵਾਗਮਨ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਹਨ। ਇੱਕ ਪਰਮੇਸ਼ਰ ਤੂੰ ਹੀ ਹੈ, ਤੂੰ ਥਿਰ ਕਰਨੈ ਹਾਰੋ, ਜਿਹੜਾ ਟਿਕਿਆ ਹੋਇਆ, ਨਾ ਕਦੇ ਘਟਦਾ ਹੈ, ਨਾ ਵੱਧਦਾ ਹੈ, ਨਾ ਜਨਮਦਾ ਹੈ, ਨਾ ਮਰਦਾ ਹੈ। ਐਸਾ ਮਹਾਰਾਜ ਆਪ ਜੀ ਦਾ ਸਵਰੂਪ ਹੈ। ਨਾ ਉਹ ਵੱਢੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਇੱਕ ਸਾਰ ਇੱਕੋ ਜਿਹਾ ਰਹਿਣ ਵਾਲਾ ਹੈ, ਨਾ ਘਟਦਾ ਨਾ ਵੱਧਦਾ, ਨਾ ਕਿਤੇ ਜਾਣ ਵਾਲਾ ਹੈ, ਨਾ ਉਹਨੂੰ ਕੋਈ ਬਣਾਉਣ ਵਾਲਾ, ਕੋਈ ਪੈਦਾ ਕਰਨ ਵਾਲਾ ਨਹੀਂ, ਤੇ ਨਾ ਕੋਈ ਉਹਨੂੰ ਮਾਰਨ ਵਾਲਾ। ਐਸਾ ਮਹਾਰਾਜ ਆਪ ਜੀ ਦਾ ਸਰੂਪ ਹੈ। ਜੰਮਣ ਮਰਨਾ ਆਏ ਗਿਆ। ਇਹ ਜਿਹੜਾ ਸੰਸਾਰ ਦੇ ਅੰਦਰ ਜਨਮ ਧਾਰਨ ਕਰਨਾ ਤੇ ਫਿਰ ਮਰਨਾ ਹੈ, ਜੰਮਣ ਤੇ ਮਰਨ ਦਾ ਜਿਹੜਾ ਪਰਮਾਤਮਾ ਨੇ ਚੱਕਰ ਚਲਾਇਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਹ ਪਰਮੇਸ਼ਰ ਦੀ ਬਣਾਈ ਹੋਈ ਆਪਣੀ ਮਰਜ਼ਾਦਾ ਹੈ। ਜਨਮਣਾ ਅਤੇ ਮਰਨਾ ਜੀਵ ਦੇ ਕਰਮਾਂ ਅਨੁਸਾਰ ਜਿਹੜਾ ਜੀਵ ਜਨਮ ਲੈ ਕਰਕੇ ਸੰਸਾਰ ਦੇ ਅੰਦਰ ਆਇਆ ਤੇ ਮਹਾਰਾਜ ਕਹਿੰਦੇ ਮਰ ਕੇ ਗਿਆ ਨੇ, ਮਰ ਕੇ ਜਾਣਾ ਵੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰ ਆਜ ਕੇ ਕਾਲ। ਜੋ ਕੁਝ ਵੀ ਪੈਦਾ ਹੋਇਆ ਉਹ ਬਿਨਸਨਹਾਰਾ ਹੈ, ਸਦਾ ਟਿਕਿਆ ਰਹਿਣ ਵਾਲਾ ਨਹੀਂ। ਸਦਾ ਸਦਾ ਰਹਿਣ ਵਾਲਾ ਕੇਵਲ ਇੱਕ ਪਰਮੇਸ਼ਰ ਆਪ ਹੀ ਹੈ। ਵਧਿਕ ਜੀਉ ਵਿਕਾਰੋ। ਇਹ ਜੀਵ ਵਧਿਕ ਸ਼ਿਕਾਰੀਆਂ ਦੀ ਤਰ੍ਹਾਂ ਸਾਧ ਸੰਗਤ ਜੀ ਵਿਕਾਰਾਂ ਵਿੱਚ ਲੱਗਾ ਹੋਇਆ ਹੈ। ਸ਼ਿਕਾਰੀਆਂ ਦੀ ਤਰ੍ਹਾਂ, ਜਿਵੇਂ ਸ਼ਿਕਾਰੀ ਹਰ ਸਮੇਂ ਸ਼ਿਕਾਰ ਦੇ ਵਿੱਚ ਤਾੜਨਾ ਵਿੱਚ ਰਹਿੰਦਾ ਹੈ ਨਾ, ਜੰਗਲ ਵਿੱਚ ਜਾ ਕਰਕੇ ਸ਼ਿਕਾਰ ਦੀ ਤਾੜਨਾ ਵਿੱਚ ਕਰਦਾ ਰਹਿੰਦਾ, ਤੱਕ ਕਰਕੇ ਬੈਠ ਜਾਂਦਾ ਹੈ। ਇਸੇ ਪ੍ਰਕਾਰ ਵਿਕਾਰਾਂ ਨੂੰ ਧਾਰਨ ਕਰਕੇ ਜੀਵ ਵਿਕਾਰੀ ਜਿਹੜਾ ਨਾ ਸ਼ਿਕਾਰੀਆਂ ਦੀ ਤਰ੍ਹਾਂ ਬਣਿਆ ਹੋਇਆ, ਵਧਿਕ ਦੀ ਤਰ੍ਹਾਂ।
ਕਦੇ ਸਾਧ ਸੰਗਤ ਜੀ ਕਾਮ ਦੇ ਫੁਰਨੇ ਕਰਕੇ ਸ਼ਿਕਾਰ ਕਰਦਾ ਹੈ, ਪਰਾਏ ਰੂਪਾਂ ਨੂੰ ਤੱਕਦਾ ਹੈ। ਕਦੇ ਕ੍ਰੋਧ ਦਾ ਫੁਰਨਾ ਕਰਕੇ ਕਿਸੇ ਨਾਲ ਝਗੜਨ ਦੇ ਵਾਸਤੇ ਹਰ ਸਮੇਂ ਤੱਕਦਾ ਰਹਿੰਦਾ ਹੈ। ਕਦੇ ਲੋਭ ਦਾ ਫੁਰਨਾ ਵਿਕਾਰ ਨੂੰ ਧਾਰਨ ਕਰਕੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਹਰ ਸਮੇਂ ਤੱਕਦਾ ਰਹਿੰਦਾ ਹੈ। ਜਿੱਤੇ ਧਰਮ ਤੋਂ ਵੀ ਮੁਨਕਰ ਹੋ ਜਾਂਦਾ ਹੈ, ਆਪਣੇ ਧਰਮ ਨੂੰ ਵੀ ਛੱਡ ਦਿੰਦਾ ਹੈ ਲੋਭੀ ਬਣ ਕਰਕੇ ਸਾਧ ਸੰਗਤ ਜੀ। ਔਰ ਇਸੇ ਪ੍ਰਕਾਰ ਮੋਹ ਦੇ ਵਿਕਾਰ ਨੂੰ ਧਾਰਨ ਕਰਕੇ ਫਿਰ ਸਰੀਰਾਂ ਦੇ ਵਿੱਚ ਹੀ ਹਰ ਸਮੇਂ ਰੁੱਝਾ ਰਹਿੰਦਾ ਹੈ। ਔਰ ਹੰਕਾਰੀ ਬਣ ਕਰਕੇ ਤਾਂ ਹਰ ਸਮੇਂ ਹੰਕਾਰ ਦੇ ਨਿਸ਼ਾਨੇ ਮਾਰਦਾ ਹੀ ਰਹਿੰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਤੋ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਵਧਿਕ ਜੀਓ ਵਿਕਾਰੋ। ਇਹ ਸ਼ਿਕਾਰੀ ਦੀ ਤਰ੍ਹਾਂ ਜੀਵ ਜਿਹੜਾ ਹੈ ਨਾ ਵਿਕਾਰਾਂ ਦੇ ਵਿੱਚ ਵੱਜਾ ਹੋਇਆ ਹਰ ਸਮੇਂ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਮਹਾਰਾਜ ਕਹਿੰਦੇ ਲੱਗਾ ਰਹਿੰਦਾ ਹੈ। ਅਥਵਾ ਵਧਿਕ ਜੀਓ ਵਿਕਾਰੋ, ਜਿਹੜੇ ਸਾਧ ਸੰਗਤ ਜੀ ਵਿਕਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਸ਼ਿਕਾਰੀਆਂ ਦੀ ਤਰ੍ਹਾਂ ਜੀਵ ਦਾ ਸ਼ਿਕਾਰ ਕਰਦੇ ਪਏ ਹਨ। ਵਧਿਕ ਸ਼ਿਕਾਰੀ ਹੈ ਨਾ, ਉਹ ਜਿਵੇਂ ਸ਼ਿਕਾਰ ਦੀ ਤਾੜਨਾ ਵਿੱਚ ਰਹਿੰਦਾ ਹੈ, ਇਸੇ ਪ੍ਰਕਾਰ ਜਦੋਂ ਜੀਵਨ ਦੇ ਅੰਦਰ ਜਿਸ ਦੇ ਢਲਿਆਈ ਦਿਖਦੀ ਹੈ ਨਾ ਵਿਕਾਰ, ਉਸੇ ਸਮੇਂ ਸਾਧ ਸੰਗਤ ਜੀ ਨਿਸ਼ਾਨਾ ਲਾ ਲੈਂਦੇ ਹੈ, ਆਪਣੇ ਅਧੀਨ ਕਰ ਲੈਂਦੇ ਹਨ। ਜਿਵੇਂ ਸ਼ਿਕਾਰੀ ਸ਼ਿਕਾਰ ਤੇ ਨਿਸ਼ਾਨਾ ਲਾ ਕਰਕੇ ਆਪਣੇ ਅਧੀਨ ਕਰ ਲੈਂਦਾ ਹੈ, ਇਸੇ ਪ੍ਰਕਾਰ ਵਿਕਾਰ ਵੀ ਮਹਾਰਾਜ ਕਹਿੰਦੇ ਸ਼ਿਕਾਰੀਆਂ ਦੀ ਤਰ੍ਹਾਂ ਜੀਵ ਨੂੰ ਆਪਣੇ ਅਧੀਨ ਕਰ ਲੈਂਦੇ ਹਨ। ਭੂਡੜੈ ਨਾਮ ਵਿਸਾਰਿਆ। ਇਹਨਾਂ ਰੱਬ ਤੋਂ ਭੁੱਲੇ ਹੋ ਜੀਵਾਂ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ, ਕਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਬੂਡੜੈ ਕਿਆ ਤਿਸ ਚਾਰੋ। ਬੂਡੜਾ ਨਾਮ ਡੁੱਬਣ ਦਾ ਹੈ। ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਨਾਮ ਤੋਂ ਹੀਣੇ ਜੀਵਾਂ ਨੂੰ ਡੁੱਬਦੇ ਹੋਇਆਂ ਦਾ ਚਾਰਾ ਵੀ ਕੀ ਹੈ, ਕੋਈ ਚਾਰਾ ਨਹੀਂ ਚੱਲਦਾ। ਮਹਾਰਾਜ ਕਹਿੰਦੇ ਬੂਡੜਾ ਨਾਮ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ, ਭੂਡੜਾ ਨਾਮ ਵਿਸਾਰਿਆ, ਬੂਡੜਾ ਕਿਆ ਤਿਸ ਚਾਰੋ। ਹੇ ਗੁਰਸਿੱਖੋ, ਜਿਨ੍ਹਾਂ ਭੁੱਲਿਆ ਹੋਇਆ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਜਿਨ੍ਹਾਂ ਨੇ ਵਾਹਿਗੁਰੂ ਨੂੰ ਕਦੇ ਯਾਦ ਨਹੀਂ ਕੀਤਾ, ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਨ। ਤੇ ਬੂਡੜਾ ਕਿਆ ਤਿਸ ਚਾਰੋ, ਨਾ ਡੁੱਬਦਿਆਂ ਹੋਇਆਂ ਦਾ ਕੋਈ ਚਾਰਾ ਵੀ ਤੇ ਨਹੀਂ ਨਾ ਚੱਲ ਸਕਦਾ, ਕੋਈ ਸਹਾਰਾ ਹੈ ਹੀ ਨਹੀਂ ਉਹਨਾਂ ਦੇ ਕੋਲ। ਜੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਹੁੰਦਾ ਫਿਰ ਤਾਂ ਪਾਰ ਹੋ ਜਾਣਾ ਸੀ, ਪਰ ਮਹਾਰਾਜ ਕਹਿੰਦੇ ਬੂਡੜਾ ਕਿਆ ਤਿਸ ਚਾਰੋ, ਨਾ ਡੁੱਬਦਿਆਂ ਹੋਇਆਂ ਦਾ ਕੀ ਚਾਰਾ ਹੈ। ਜਿੰਨੇ ਮਰਜੀ ਸੰਸਾਰ ਦੇ ਕਰਮ ਕਾਂਡਾਂ ਰੂਪੀ ਹੱਥ ਮਾਰੀ ਜਾਣ, ਸਾਧਨਾ ਰੂਪੀ ਚਾਰੇ ਕਰੀ ਜਾਣ, ਪਰ ਨਹੀਂ ਸਾਧ ਸੰਗਤ ਜੀ ਪਾਰ ਹੋਇਆ ਜਾ ਸਕਦਾ। ਵਾਹਿਗੁਰੂ ਦੇ ਨਾਮ ਰੂਪੀ ਬੇੜੇ ਤੋਂ ਬਿਨਾਂ ਨਹੀਂ ਕਦੇ ਵੀ ਪਾਰ ਲੰਘਿਆ ਜਾ ਸਕਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਡੁੱਬਦਿਆਂ ਹੋਇਆਂ ਦਾ, ਨਾਮ ਤੋਂ ਹੀਣੇ ਜੀਵਨ ਦਾ ਕੋਈ ਚਾਰਾ ਨਹੀਂ ਚੱਲਣ ਵਾਲਾ। ਗੁਣ ਛੋੜ ਬਿਖ ਲੱਦਿਆ। ਇਹ ਪ੍ਰਾਣਾ ਧਾਰੀ ਜੀਵ ਆਇਆ ਤਾਂ ਸ਼ੁਭ ਗੁਣਾਂ ਨੂੰ ਲੈਣ ਦੇ ਵਾਸਤੇ ਸੀਗਾ, ਸ਼ੁਭ ਗੁਣਾਂ ਦਾ ਵਪਾਰ ਵਣਜ ਕਰਨ ਦੇ ਵਾਸਤੇ ਆਇਆ ਸੀ, ਪਰ ਮਹਾਰਾਜ ਕਹਿੰਦੇ ਉਹ ਗੁਣਾਂ ਨੂੰ ਲੱਦੀ ਗਿਆ ਜ਼ਿੰਦਗੀ ਭਰ। ਹਰ ਸਮੇਂ ਜਿੱਥੇ ਵੀ ਕਿਤੇ ਦੇਖਿਆ ਔਗਣ ਹੀ ਹਰ ਸਮੇਂ ਤੱਕਦਾ ਰਹਿੰਦਾ, ਹਰ ਸਮੇਂ ਪਰਾਏ ਜੀਵਾਂ ਦੇ ਵਿੱਚ ਦੋਸ਼ ਹੀ ਦੇਖਦਾ ਰਹਿੰਦਾ ਹੈ ਕਿ ਫਲਾਣੇ ਬੰਦੇ ਵਿੱਚ ਆਹ ਦੋਸ਼ ਹੈ, ਇਹਦੇ ਵਿੱਚ ਆਹ ਔਗਣ ਹੈ। ਇਹ ਆਪਣੇ ਅੰਦਰ ਨਹੀਂ ਕਦੇ ਝਾਤ ਮਾਰਦਾ ਕਿ ਮੇਰੇ ਅੰਦਰ ਕਿੰਨੇ ਦੋਸ਼ ਹਨ, ਮੇਰਾ ਹਿਰਦਾ ਕਿੰਨਾ ਔਗਣਾਂ ਦੇ ਨਾਲ ਭਰਿਆ ਪਿਆ ਹੈ। ਆਪਣੇ ਅੰਦਰ ਨਹੀਂ ਕਦੇ ਵੀ ਸਾਧ ਸੰਗਤ ਜੀ ਝਾਤ ਮਾਰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣ ਛੋੜ ਬਿਖ ਲੱਦਿਆ। ਗੁਣਾਂ ਨੂੰ ਛੱਡ ਕੱਢ ਕੇ ਬਿਖ ਜ਼ਹਿਰ ਦੀ ਤਰ੍ਹਾਂ ਪਾਪ ਕਰਮਾਂ ਦਾ ਭਾਰ ਹੀ ਆਪਣੇ ਸਿਰ ਲੱਦੀ ਜਾ ਰਿਹਾ ਹੈ। ਬਿਖ ਜ਼ਹਿਰ ਦੀ ਤਰ੍ਹਾਂ ਵਿਸ਼ੇ ਰਸਾਂ ਨੂੰ ਭੋਗ ਕਰਕੇ ਹਰ ਸਮੇਂ ਪਾਪੀਆਂ ਦੀ ਤਰ੍ਹਾਂ ਬਹੁਤਾ ਭਾਰ ਹੀ ਮਹਾਰਾਜ ਕਹਿੰਦੇ ਆਪਣੇ ਸਿਰ ਲੱਦੀ ਜਾਂਦਾ ਹੈ। ਜਾਂ ਅਸੰਖ ਨਿੰਦਕ ਸਿਰ ਕਰੇ ਭਾਰ, ਪਰਾਇਆਂ ਦੀ ਨਿੰਦਿਆ ਕਰ ਕਰਕੇ, ਸਤਿਪੁਰਸ਼ਾਂ ਦੀ ਨਿੰਦਿਆ ਕਰ ਕਰਕੇ ਨਿੰਦਕ ਬੰਦਾ ਭਾਰ ਹੀ ਆਪਣੇ ਸਿਰ ਚੱਕਦਾ ਰਹਿੰਦਾ ਹੈ। ਇਹਦਾ ਮਹਾਰਾਜ ਕਹਿੰਦੇ ਬਿਖ ਜ਼ਹਿਰ ਦੀ ਤਰ੍ਹਾਂ ਭਾਰ ਹੀ ਪਾਪ ਕਰਮਾਂ ਦਾ ਚੁੱਕਿਆ ਹੈ। ਅਵਗੁਣ ਕਾ ਵਣਜਾਰੋ। ਵਪਾਰ ਤੇ ਕਰਨਾ ਸੀਗਾ ਸ਼ੁਭ ਗੁਣਾਂ ਦਾ, ਪਰ ਔਗੁਣਾਂ ਦਾ ਵਪਾਰੀ ਬਣ ਗਿਆ। ਕੇਵਲ ਔਗਣ ਹੀ ਖਰੀਦਦਾ ਹੈ, ਤੇ ਜਿਹੜਾ ਬੰਦਾ ਔਗਣ ਖਰੀਦਦਾ ਹੈ ਸ਼ੁਭ ਗੁਣ ਕਿਵੇਂ ਵੰਡ ਸਕਦਾ ਹੈ। ਸਾਧ ਸੰਗਤ ਜੀ, ਕੋਈ ਵਪਾਰੀ ਹੋਵੇ, ਜੇਕਰ ਮੰਨ ਲਓ ਕਿ ਸਬਜ਼ੀਆਂ ਦਾ ਵਪਾਰ ਕਰਦਾ ਹੈ, ਉਹ ਕਰਿਆਨੇ ਦਾ ਸੌਦਾ ਤਾਂ ਨਹੀਂ ਨਾ ਆਉਣ ਵਾਲੇ ਨੂੰ ਦੇਵੇਗਾ। ਜੇ ਕੋਈ ਕਰਿਆਨੇ ਦਾ ਵਪਾਰ ਕਰਦਾ ਹੈ ਤੇ ਸਬਜ਼ੀ ਮੰਗਣ ਵਾਲਿਆਂ ਨੂੰ ਸਬਜ਼ੀਆਂ ਨਹੀਂ ਦੇ ਸਕਦਾ।
ਇਸੇ ਪ੍ਰਕਾਰ ਜਿਹੜਾ ਸੁਨਿਆਰਾ ਹੈ ਸੋਨੇ ਦਾ ਵਣਜ ਕਰਦਾ ਹੈ, ਉਹ ਸਾਧ ਸੰਗਤ ਜੀ ਲੋਹਾ ਤਾਂ ਨਹੀਂ ਨਾ ਦੇ ਸਕਦਾ। ਤੇ ਜਿਹੜਾ ਲੋਹਾਰ ਹੈ, ਲੋਹੇ ਦਾ ਕੋਈ ਵਪਾਰ ਕਰਨ ਵਾਲਾ ਹੈ, ਸਾਧ ਸੰਗਤ ਜੀ ਉਹ ਸੋਨਾ ਨਹੀਂ ਦੇ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜਾ ਔਗੁਣਾਂ ਨੂੰ ਖਰੀਦਣ ਵਾਲਾ ਔਗਣ ਹੀ ਵੰਡੇਗਾ, ਉਹ ਸ਼ੁਭ ਗੁਣਾ ਨਹੀਂ ਕਿਸੇ ਨੂੰ ਵੰਡ ਸਕਦਾ। ਤੇ ਪਰ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਇਦਾਂ ਦੀ ਹੈ, ਆਇਆ ਤਾਂ ਭਾਵੇਂ ਸ਼ੁਭ ਗੁਣਾ ਨੂੰ ਖਰੀਦਣ ਦੇ ਲਈ ਸੀਗਾ, ਪਰ ਸ਼ੁਭ ਗੁਣਾ ਨੂੰ ਛੱਡ ਕਰਕੇ ਅਵਗਣ ਕਾਵਣ ਜਾਰੋ, ਔਗੁਣਾਂ ਦਾ ਵਪਾਰੀ ਬਣ ਗਿਆ। ਔਗਣ ਹੀ ਹਰ ਸਮੇਂ ਦੋਸ਼ ਹੀ ਤੱਕਦਾ ਰਹਿੰਦਾ ਹੈ, ਔਰ ਦੂਜਿਆਂ ਦੇ ਔਗਣ ਜਿਹੜੇ ਦੇਖ ਦੇਖ ਕਰਕੇ ਆਪਣੇ ਹਿਰਦੇ ਅੰਦਰ ਹੀ ਧਾਰਨ ਕਰਦਾ ਰਹਿੰਦਾ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਥਾ ਵਿੱਚ ਬਚਨ ਕਰਿਆ ਕਰਦੇ, ਸਾਧ ਸੰਗਤ ਜੀ ਜਿਹੜਾ ਬਾਰ-ਬਾਰ ਕਿਸੇ ਦੇ ਔਗਣਾਂ ਨੂੰ ਦੇਖਣਾ ਹੈ ਨਾ, ਉਹ ਜਾਣੋ ਕਿ ਆਪਣੇ ਅੰਦਰ ਹੀ ਉਹ ਘਰ ਕਰੀ ਜਾਂਦੇ ਹਨ। ਕਿਸੇ ਦੇ ਦੋਸ਼ ਬਾਰ-ਬਾਰ ਜਿਹੜੇ ਆਰੋਪੀ ਜਾਣੇ ਕਿ ਫਲਾਣੇ ਬੰਦੇ ਵਿੱਚ ਆਹ ਵੀ ਦੋਸ਼ ਹੈ, ਆਹ ਵੀ ਔਗਣ ਹੈ, ਉਹ ਆਪਣੇ ਹਿਰਦੇ ਅੰਦਰ ਸੁਭਾਵਿਕ ਹੀ ਆਉਣੇ ਸ਼ੁਰੂ ਹੋ ਜਾਂਦੇ ਹੈ। ਇਸ ਕਰਕੇ ਕਿਸੇ ਦੇ ਦੋਸ਼ ਨਹੀਂ ਕਹਿੰਦੇ ਬਾਰ-ਬਾਰ ਦੇਖਣੇ ਚਾਹੀਦੇ। ਜਿਹੜਾ ਕਰੂਗਾ ਆਪੇ ਭਰੂਗਾ, ਉਹ ਉਹਦੇ ਸਿਰ ਭਾਰ ਹੈ ਜਿਹੜਾ ਬਾਰ-ਬਾਰ ਔਗਣ ਭਰੇ ਕਰਮ ਕਰਦਾ ਹੈ। ਇਸ ਕਰਕੇ ਤਾਂ ਹੀ ਮਹਾਰਾਜ ਵੀ ਗੁਰਬਾਣੀ ਵੀ ਸਿਰ ਦਿੰਦੇ ਹਨ, ਸਾਜ ਕੀਜੈ ਗੁਣ ਹਕੇਰੀ ਛੋੜ ਅਵਗੁਣ ਚੱਲੀ ਹੈ। हे ਜੀਵ ਸ਼ੁਭ ਗੁਣਾ ਦੇ ਨਾਲ ਸਾਂਝ ਬਣਾਇਆ ਕਰ, ਔਗੁਣਾਂ ਨੂੰ ਛੱਡਿਆ ਕਰ। ਪਰ ਇਹ ਬੇਸਮਝ ਜੀਵ ਮਹਾਰਾਜ ਕਹਿੰਦੇ ਅਵਗੁਣਾਂ ਦਾ ਹੀ ਵਣਜ ਕਰੀ ਜਾਂਦਾ ਹੈ, ਸ਼ੁਭ ਗੁਣਾਂ ਨੂੰ ਛੱਡ ਕਰਕੇ ਔਗੁਣਾਂ ਨੂੰ ਬਾਰ-ਬਾਰ ਧਾਰ ਰਿਹਾ ਹੈ। ਸਦੜੇ ਆਏ ਤਿੰਨਾ ਜਾਨੀਆ, ਜਿਨ੍ਹਾਂ ਨੂੰ ਸੱਦਾ ਆ ਗਿਆ ਨਾ ਅਕਾਲ ਪੁਰਖ ਪਰਮਾਤਮਾ ਦਾ, ਤਿੰਨਾਂ ਨੇ ਮਹਾਰਾਜ ਕਹਿੰਦੇ ਨਿਸ਼ਚਿਤ ਕਰਕੇ ਜਾਨੀਆਂ, ਜਾਣਾ ਹੀ ਹੈ ਸੰਸਾਰ ਤੋਂ, ਉਹਨਾਂ ਨੂੰ ਜਾਣਾ ਹੀ ਪਵੇਗਾ ਸੰਸਾਰ ਤੋਂ। ਨਿਸ਼ਚਿਤ ਕਰਕੇ ਮਹਾਰਾਜ ਕਹਿੰਦੇ ਜਾਣ ਲਓ, ਸੱਦੜੇ ਆਏ ਤਿੰਨਾ ਜਾਨੀਆਂ, ਜਿਨ੍ਹਾਂ ਨੂੰ ਬੁਲਾਵਾ ਆ ਗਿਆ ਰੱਬ ਦਾ, ਪਰਮਾਤਮਾ ਦਾ ਹੁਕਮ ਆ ਗਿਆ, ਉਹ ਸੰਸਾਰ ਤੋਂ ਚਲੇ ਗਏ ਹਨ। ਹੁਕਮ ਸੱਚੇ ਕਰਤਾਰੋ, ਕਿਉਂਕਿ ਇਹ ਹੁਕਮ ਕਿਸੇ ਆਮ ਜੀਵ ਦਾ ਨਹੀਂ ਹੈ, ਸੱਚੇ ਕਰਤਾਰ ਪਰਮੇਸ਼ਰ ਦਾ ਹੁਕਮ ਹੈ। ਤੇ ਪਰਮੇਸ਼ਰ ਦਾ ਹੁਕਮ ਕੋਈ ਟਾਲ ਨਹੀਂ ਸਕਦਾ, ਭਾਵੇਂ ਜਿੰਨਾ ਮਰਜ਼ੀ ਵੀ ਕੋਈ ਯਤਨ ਕਰ ਲਵੇ, ਪਰ ਵਾਹਿਗੁਰੂ ਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਭੱਜਣ ਦਾ ਯਤਨ ਵੀ ਕਰੇ ਤਾਂ ਵੀ ਸਾਧ ਸੰਗਤ ਜੀ ਭੱਜਿਆ ਨਹੀਂ ਜਾ ਸਕਦਾ। ਕਿੱਥੇ ਜਾ ਕਰਕੇ ਲੁਕੇਗਾ, ਕਿਹੜੀ ਥਾਂ ਹੈ, ਕਿਹੜਾ ਟਿਕਾਣਾ ਹੈ, ਜਿੱਥੇ ਜਾ ਕੇ ਕਹੇਗਾ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ। ਨਹੀਂ ਸਾਧ ਸੰਗਤ ਜੀ, ਪ੍ਰੀਸ਼ਦ ਰਾਜੇ ਦੇ ਮਨ ਦੇ ਵਿੱਚ ਵੀ ਬੜਾ ਵੱਡਾ ਖਿਆਲ ਸੀਗਾ। ਉਹ ਕਹਿੰਦਾ ਮੌਤ ਮੈਨੂੰ ਮਾਰ ਦੇਵੇਗੀ, ਇਹ ਹੋ ਹੀ ਨਹੀਂ ਸਕਦਾ। ਗੰਗਾ ਦੀਆਂ ਡੂੰਘੇ ਲਹਿਰਾਂ ਦੇ ਵਿੱਚ ਸ਼ੀਸ਼ ਮਹਿਲ ਬਣਾ ਲਿਆ ਸੀਗਾ। ਕਹਿੰਦਾ ਮੌਤ ਆ ਕਿੱਥੋਂ ਜਾਵੇਗੀ, ਮੈਨੂੰ ਨਹੀਂ ਕੋਈ ਮਾਰ ਸਕਦਾ। ਪਰ ਜਿਹੜਾ ਸ਼ਰਾਪ ਮਿਲਿਆ ਸੀ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋਵੇਗੀ, ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਵਚਨ ਕੀਤੇ, ਉਹ ਪਰਮੇਸ਼ਰ ਨੂੰ ਜੇ ਨਹੀਂ ਭਾਉਣਾ ਸੰਸਾਰ ਦੇ ਅੰਦਰ ਰਹਿਣਾ, ਤੇ ਉਹ ਵਚਨ ਪੂਰਾ ਹੋ ਹੀ ਗਿਆ। ਜੇ ਨਹੀਂ ਨਾ ਮਨ ਦੇ ਅੰਦਰ ਇਹ ਧਾਰਨ ਕੀਤਾ, ਭਾਵੇਂ ਹੰਕਾਰ ਸੀਗਾ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ, ਮਹਾਰਾਜ ਸਾਹਿਬ ਜੀ ਨੇ ਵਚਨ ਕੀਤੇ ਹਨ, ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ, ਬਿਕਮ ਥਾਨ ਬਸੰਤ ਉੱਚਾ ਹੈ, ਨਹਿ ਸਿਮਰੰਤ ਮਰਣੰ ਕਦਾਂਚਾ। ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਵੀ ਮੌਤ ਆ ਜਾਵੇਗੀ। ਨਹਿ ਸਿਮਰੰਤ ਮਰਣੰ ਕਦਾਂਚਾ ਹੈ, ਪਰ ਮਹਾਰਾਜ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਜੇ ਪਰਮਾਤਮਾ ਚਾਹੇ ਤਾਂ ਕੀੜੀ ਤੋਂ ਵੀ ਜੀਵ ਦੀ ਜਾਨ ਲੈ ਲੈਂਦਾ। ਤਸ਼ਕ ਨਾਗ ਨੇ ਕੀੜੀ ਦਾ ਰੂਪ ਧਾਰਨ ਕੀਤਾ ਸੀ ਨਾ, ਫੁੱਲਾਂ ਵਾਲੇ ਗੁਲਦਸਤੇ ਵਿੱਚ ਬੈਠ ਗਿਆ ਸੀ, ਤੇ ਪ੍ਰੀਸ਼ਦ ਰਾਜਾ ਸੋਹਣੇ ਤੇ ਸੁਗੰਧੀ ਵਾਲੇ ਫੁੱਲ ਜਾਣ ਕਰਕੇ ਸੁੰਘਣ ਲੱਗਾ, ਤੇ ਤਸ਼ਕ ਨਾਗ ਨੇ ਜਿਹੜਾ ਕੀੜੀ ਦਾ ਰੂਪ ਧਾਰਨ ਕੀਤਾ ਸੀ, ਉਸੇ ਸਮੇਂ ਨਾਸਕਾਂ ਵਿੱਚ ਪਰਮੇਸ਼ ਹੋ ਕਰਕੇ ਡੰਗ ਮਾਰ ਦਿੱਤਾ ਸੀਗਾ। ਉਦੋਂ ਹੀ ਮੌਤ ਤੇ ਮੌਕੇ ਤੇ ਮੌਤ ਹੋ ਗਈ ਸੀ। ਕਿੰਨਾ ਯਤਨ ਕੀਤਾ, ਗੰਗਾ ਦੀਆਂ ਡੂੰਘੇ ਲਹਿਰਾਂ ਦੇ ਵਿੱਚ ਵੀ ਸ਼ੀਸ਼ ਮਹਿਲ ਬਣਾ ਲਿਆ, ਵੱਡੇ ਵੱਡੇ ਹਥਿਆਰਬੰਦ ਸ਼ਸਤਰਧਾਰੀ ਸੂਰਮੇ ਵੀ ਪੈਰੇ ਤੇ ਖੜੇ ਕਰ ਦਿੱਤੇ ਕਿ ਮੈਨੂੰ ਮੌਤ ਕਿਵੇਂ ਮਾਰ ਦੇਵੇਗੀ। ਪਰ ਦੇਖ ਲਓ ਪਰਮਾਤਮਾ ਪਤਾ ਨਹੀਂ ਕਿਹੜੇ ਢੰਗ ਤਰੀਕੇ ਦੇ ਨਾਲ ਜੇ ਹੁਕਮ ਆ ਜਾਵੇ ਤੇ ਜੀਵ ਜਿੰਨਾ ਮਰਜ਼ੀ ਚਾਰਾ ਕਰ ਲੈ ਨਹੀਂ ਬਚ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਆਖ ਰਹੇ ਹਨ, ਸੱਦੜੇ ਆਏ ਤਿੰਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਇਹ ਸੱਚੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਪਰਮੇਸ਼ਰ ਦਾ ਹੁਕਮ ਹੈ। ਮਹਾਰਾਜ ਕਹਿੰਦੇ ਇਹਨੂੰ ਕੋਈ ਟਾਲ ਨਹੀਂ ਸਕਦਾ, ਇਹਨੂੰ ਕੋਈ ਮੋੜ ਨਹੀਂ ਸਕਦਾ।
ਨਾਰੀ ਪੁਰਖ ਵਿਛੁੰਨਿਆ। ਔਰ ਸੰਸਾਰ ਦੇ ਅੰਦਰ ਜਿਹੜਾ ਪ੍ਰਮਾਤਮਾ ਨੇ ਮੇਲ ਬਣਾਇਆ ਹੋਇਆ ਹੈ, ਸਾਧ ਸੰਗਤ ਜੀ ਆਪ ਹੀ ਜਿਨ੍ਹਾਂ ਨੂੰ ਪੈਦਾ ਕੀਤਾ ਹੈ। ਨਾਰੀ ਪੁਰਖ ਵਿਛੁੰਨਿਆ, ਨਾਰੀ ਜਿਹੜੀ ਘਰ ਵਾਲੀ ਇਸਤਰੀ ਹੈ, ਪਤੀ ਦਾ ਵਿਛੋੜਾ ਹੋਣੇ ਕਰਕੇ ਮੌਤ ਹੋਣੇ ਤੇ ਵਿਛੜ ਜਾਂਦੀ ਹੈ, ਵਿਛੋੜਾ ਪੈ ਜਾਂਦਾ ਹੈ। ਵਿਛੜਿਆ ਮੇਲਣਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹੜੇ ਵਿਛੜੇ ਹੋਏ ਆ ਨਾ, ਉਹਨਾਂ ਨੂੰ ਮਿਲਾਉਣ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਔਰ ਇਸੇ ਪ੍ਰਕਾਰ ਨਾਰੀ ਪੁਰਖ ਵਿਛੁੰਨਿਆ, ਨਾਰੀ ਜਿਹੜੀ ਸਾਧ ਸੰਗਤ ਜੀ ਸੁਰਤ ਹੈ ਨਾ ਜੀਵ ਦੀ, ਪੁਰਖ ਸ਼ਬਦ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਬ੍ਰਹਮ ਸਰੂਪ ਹੈ। ਇਹਦੇ ਨਾਲੋਂ ਜਿਹੜਾ ਵਿਛੋੜਾ ਹੋਇਆ ਨਾ ਜੀਵ ਦੇ ਕਰਮਾਂ ਕਰਕੇ, ਸਾਧ ਸੰਗਤ ਜੀ ਜਗਤ ਦੇ ਮੋਹ ਮਮਤਾ ਦੇ ਕਰਕੇ, ਇਹਨਾਂ ਨੂੰ ਮਿਲਾਉਣ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਜੇ ਗੁਰੂ ਕਿਰਪਾ ਕਰ ਦੇਵੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਤੇ ਸੁਰਤ ਦਾ ਮੇਲ ਹੁੰਦਾ ਹੈ। ਜਿਵੇਂ ਮਹਾਂਪੁਰਖ ਬਚਨ ਕਰਿਆ ਕਰਦੇ ਨਾ, ਕਈ ਵਾਰ ਇਹ ਬਚਨ ਆਪ ਨੇ ਸਾਧ ਸੰਗਤ ਜੀ ਸਰਵਣ ਕੀਤਾ ਹੋਵੇਗਾ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖਾਂ ਦੀ ਰਸਨਾ ਤੋਂ। ਕਹਿੰਦੇ ਹਨ ਕਿ ਜਿਹੜੀ ਜੀਵ ਦੀ ਸੁਰਤ ਹੈ ਨਾ, ਇਹ ਜਾਣੋ ਕਿ ਇਸਤਰੀ ਦੀ ਤਰ੍ਹਾਂ ਹੈ। ਔਰ ਸਾਧ ਸੰਗਤ ਜੀ ਜੋ ਸ਼ਬਦ ਹੈ ਇਹ ਜਾਣੋ ਕਿ ਪੁਰਖ ਦੀ ਤਰ੍ਹਾਂ ਹੈ। ਜਿਵੇਂ ਪ੍ਰਤੱਖ ਇਸਤਰੀ ਤੇ ਪੁਰਸ਼ ਦੇ ਮੇਲ ਤੋਂ ਪੁੱਤਰ ਦਾ ਜਨਮ ਹੁੰਦਾ ਹੈ, ਇਸੇ ਤਰ੍ਹਾਂ ਸ਼ਬਦ ਦੇ ਸੁਰ ਦਾ ਮਿਲਾਪ ਹੋਣੇ ਕਰਕੇ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਹੈ, ਜਿਸ ਦੀ ਪ੍ਰਾਪਤੀ ਕਰਨੇ ਕਰਕੇ ਜੀਵ 84 ਦੇ ਗੇੜੇ ਤੋਂ ਬਚ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਪ੍ਰਮਾਤਮਾ ਕਿਰਪਾ ਕਰੇ ਤਾਂ ਇਹਨਾਂ ਦਾ ਮਿਲਾਪ ਹੁੰਦਾ ਹੈ, ਨਹੀਂ ਤਾਂ ਇਹ ਜੀਵ ਦੀ ਸੁਰਤ ਰੂਪੀ ਜਿਹੜੀ ਇਸਤਰੀ ਹੈ ਨਾ, ਇਹ ਸ਼ਬਦ ਰੂਪੀ ਪੁਰਖ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਵਿਛੜੀ ਹੋਈ ਵਿਰਲਾਪ ਕਰਦੀ ਰਹਿੰਦੀ ਹੈ। ਪ੍ਰਮਾਤਮਾ ਆਪ ਕਿਰਪਾ ਕਰੇ, ਵਿਛੜਿਆ ਮੇਲਣ ਹਾਰੋ, ਵਿਛੜਿਆ ਹੋਏ ਨੂੰ ਮਿਲਾਉਣ ਵਾਲਾ ਆਪ ਹੀ ਪ੍ਰਮਾਤਮਾ ਮਿਲਾਪ ਕਰਾਉਂਦਾ ਹੈ। ਰੂਪ ਨਾ ਜਾਣੈ ਸੋਹਣੀਐ। ਤੇ ਮਹਾਰਾਜ ਸਾਹਿਬ ਜੀ ਆਖ ਰਹੇ ਜਦੋਂ ਪ੍ਰਮਾਤਮਾ ਦਾ ਹੁਕਮ ਆ ਜਾਂਦਾ ਹੈ, ਧਰਮਰਾਜੇ ਦੇ ਦੂਤ ਜੀਵ ਨੂੰ ਲੈਣ ਵਾਸਤੇ ਆਉਂਦੇ ਆ ਨਾ, ਸੋਹਣਾ ਸਰੂਪ ਜਾਣ ਕਰਕੇ ਵੀ ਮਹਾਰਾਜ ਕਹਿੰਦੇ ਛੱਡਦੇ ਨਹੀਂ ਹੈ ਕਿ ਬੜਾ ਸੋਹਣਾ ਸਰੂਪ ਰੱਬ ਨੇ ਇਹਦਾ ਬਣਾਇਆ, ਇਹਨੂੰ ਇੱਥੇ ਛੱਡ ਦੇਈਏ, ਰੰਗਾ ਰੰਗਾ ਦੀ ਦੁਨੀਆ ਦੇਖਣ ਦੇਈਏ। ਪਰ ਜਦ ਹੁਕਮ ਆ ਜਾਂਦਾ ਰੂਪ ਨਾ ਜਾਣੈ ਸੋਹਣੀ ਹੈ, ਮਹਾਰਾਜ ਕਹਿੰਦੇ ਸੋਹਣਾ ਸਰੂਪ ਵੀ ਉਹ ਦੇਖਦੇ ਨਹੀਂ ਹਨ। ਹੁਕਮ ਬੱਧੀ ਸਿਰ ਕਰ। ਕਿਉਂਕਿ ਜਿਹੜੀ ਮੌਤ ਹੈ ਨਾ, ਇਹਦੇ ਸਿਰ ਵੀ ਪ੍ਰਮਾਤਮਾ ਦਾ ਹੁਕਮ ਬੱਝਾ ਹੋਇਆ ਹੈ। ਹੁਕਮ ਬੱਧੀ ਸਿਰ ਕਾਰੋ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਬੱਝਾ ਹੋਇਆ ਹੈ। ਜਿਤਨੀਆਂ ਵੀ ਦੇਵੀ ਸ਼ਕਤੀਆਂ ਨੇ, ਭਾਵੇਂ ਮੌਤ ਦੇ ਫਰਿਸ਼ਤੇ ਵੀ ਹੈ, ਅਜ਼ਰਾਈਲ, ਈਜ਼ਾਈਲ, ਸਾਧ ਸੰਗਤ ਜੀ ਜਿਤਨੇ ਵੀ ਫਰਿਸ਼ਤੇ ਹਨ, ਮੀਕਾਈਲ ਆਦਿਕ, ਇਹ 5 ਮੌਤ ਦੇ ਫਰਿਸ਼ਤੇ ਮੰਨੇ ਗਏ ਹੈ। ਇਹ ਜੀਵ ਨੂੰ ਝੰਜੋੜ ਕਰਕੇ ਲੈ ਕੇ ਜਾਂਦੇ ਆ, ਕਿਸੇ ਦਾ ਲਿਹਾਜ਼ ਨਹੀਂ ਕਰਦੇ, ਭਾਵੇਂ ਰਾਜਾ ਹੋਵੇ ਭਾਵੇਂ ਪਰਜਾ ਹੋਵੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਹੁਕਮ ਬੱਧੀ ਸਿਰ ਕਾਰੋ, ਪ੍ਰਮਾਤਮਾ ਦਾ ਹੁਕਮ ਇਹਨਾਂ ਦੇ ਸਿਰ ਤੇ ਬੱਧਾ ਹੋਇਆ ਹੈ। ਬਾਲਕ ਬਿਰਧ ਨਾ ਜਾਣਨੀ। ਇਹ ਵੀ ਨਹੀਂ ਦੇਖਣਾ ਕਰਦੇ ਕਿ ਬਾਲਕ ਅਜੇ ਬੱਚਾ ਹੀ ਹੈ, ਇਹਨੇ ਤੇ ਜਵਾਨੀ ਮੰਨਣੀ ਆਉਣ ਵਾਲੇ ਸਮੇਂ ਵਿੱਚ ਨਹੀਂ। ਇਹ ਵੀ ਨਹੀਂ ਜਾਣਦੇ ਕਿ ਹੁਣ ਬਿਰਧ ਹੋ ਗਿਆ, ਬਜ਼ੁਰਗ ਹੈ, ਘਰ ਦੀ ਰਾਖੀ ਕਰਦਾ, ਆਪਣੇ ਪੁੱਤਾਂ ਪੋਤਰਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ, ਸਮਝਾਉਂਦਾ ਰਹਿੰਦਾ। ਨਹੀਂ, ਮਹਾਰਾਜ ਕਹਿੰਦੇ ਕੁਝ ਨਹੀਂ ਮੌਤ ਦੇਖਣਾ ਕਰਦੀ। ਸਮਾਂ ਆਉਣੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਨੂੰ ਮਾਰ ਲੈਂਦੀ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਧ, ਉਹ ਬੇਰਾ ਨਹਿ ਬੁਝਿਐ ਜੋ ਆਈ ਪਰੈ ਜਮ ਫੰਦ। ਉਹ ਸਮੇਂ ਨੂੰ ਬੁਝਿਆ ਨਹੀਂ ਜਾ ਸਕਦਾ, ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਦਾ ਹੁਕਮ ਆ ਜਾਣਾ। ਤਾਂ ਹਜੂਰ ਦਾ ਇੱਕ ਹੋਰ ਬਚਨ ਆਉਂਦਾ ਹੈ ਕਿ ਜਿਵੇਂ ਸਾਧ ਸੰਗਤ ਜੀ ਜਿਤਨੇ ਵੀ ਸਾਰੇ ਸੰਸਾਰ ਦੇ ਜੀਵ ਹੈ ਨਾ, ਸ੍ਰਿਸ਼ਟੀ ਪ੍ਰਮਾਤਮਾ ਨੇ ਖੇਤੀ ਨੂੰ ਪੈਦਾ ਕੀਤਾ। ਜਿਵੇਂ ਸਾਧ ਸੰਗਤ ਜੀ ਕਿਰਸਾਨ ਜਦੋਂ ਚਾਹੇ ਭਾਵੇਂ ਹਰੀ ਖੇਤੀ ਨੂੰ ਵਢਾ ਦੇਵੇ, ਭਾਵੇਂ ਜਿਹੜੀ ਗੱਦਰ ਹੁੰਦੀ ਹੈ ਜਦੋਂ ਦਾਣੇ ਭਰ ਜਾਂਦੇ ਆ ਪਰ ਪੱਕੀ ਨਹੀਂ ਹੁੰਦੀ, ਉਹਨੂੰ ਗੱਦਰ ਖੇਤੀ ਕਿਹਾ ਜਾਂਦਾ ਹੈ। ਭਾਵੇਂ ਸਾਧ ਸੰਗਤ ਜੀ ਉਦੋਂ ਵਢਾ ਦੇਵੇ, ਨਹੀਂ ਤਾਂ ਪੱਕਣ ਤੇ ਤਾਂ ਫਿਰ ਲਾਵਿਆਂ ਨੂੰ ਲਾ ਕਰਕੇ ਵਧਾਈ ਦੇਣਾ ਕਰਦਾ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਜਿਹੜੀ ਜੀਵਾਂ ਨੂੰ ਪੈਦਾ ਕੀਤਾ, ਇਹ ਪ੍ਰਮਾਤਮਾ ਦੀ ਖੇਤੀ ਹੈ।
ਪਤਾ ਨਹੀਂ ਕਿਹੜੇ ਵੇਲੇ ਆਪਣੇ ਜਿਹੜੇ ਮੌਤ ਦੇ ਫਰਿਸ਼ਤੇ ਉਹਨਾਂ ਲਾਵਿਆਂ ਨੂੰ ਤਿਆਰ ਕਰ ਦੇਣਾ, ਮਿਣ ਕਰਕੇ ਸਾਧ ਸੰਗਤ ਜੀ ਇਹਨਾਂ ਨੂੰ ਜੀਵਾਂ ਨੂੰ ਕੱਟ ਦਿੰਦੇ ਆ। ਸਮਾਂ ਪੂਰਾ ਹੋਣ ਦੇ ਜਿੰਨੇ ਸਾਲ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਘੜੀਆਂ, ਜਿੰਨੇ ਪਲ, ਜਿੰਨੇ ਸਵਾਸ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਹੈ, ਪੂਰਾ ਮਾਫ ਕਰਕੇ ਮਹਾਰਾਜ ਕਹਿੰਦੇ ਕੱਟ ਕੇ ਜੀਵਾਂ ਨੂੰ ਲੈ ਜਾਂਦੇ ਆ। ਐਸੀ ਵਾਹਿਗੁਰੂ ਨੇ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ। ਤਾਂ ਹਜੂਰ ਕਹਿੰਦੇ ਬਾਲਕ ਬਿਰਧ ਨਾ ਜਾਣਨੀ। ਇਹ ਮੌਤ ਜਿਹੜੀ ਹੈ ਨਾ ਅਟਲ ਸੱਚਾਈ ਹੈ। ਨਾ ਬਾਲਕ ਬੱਚੇ ਨੂੰ ਨਾ ਬਿਰਧ ਨੂੰ ਦੇਖਣਾ ਕਰਦੇ ਹਨ, ਤੋੜਨ ਹੇਤ ਪਿਆਰੋ। ਕਿਉਂਕਿ ਮੌਤ ਦਾ ਜਿਹੜਾ ਪਿਆਰ ਹੈ ਨਾ ਤੋੜਨ ਦੇ ਨਾਲ ਹੀ ਹੈ। ਮਹਾਰਾਜ ਕਹਿੰਦੇ ਤੋੜਨ ਦੇ ਨਾਲ ਹੀ ਹੈ, ਜੀਵਾਂ ਦੇ ਨਾਲੋਂ ਜਿਹੜਾ ਵਿਛੋੜਾ ਪਾ ਦੇਣਾ। ਤੋੜਨ ਹੇਤ ਪਿਆਰੋ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਬਾਲਕ ਬਿਰਧ ਨਾ ਜਾਣਦੇ। ਜਿਹੜਾ ਇਹ ਜੀਵ ਸੰਸਾਰ ਦੇ ਅੰਦਰ ਭਾਵੇਂ ਬੜਾ ਡੀਂਗਾ ਮਾਰੀ ਜਾਵੇ ਕਿ ਮੈਂ ਹੁਣ ਬਿਰਧ ਹੋ ਗਿਆ, ਵਡੇਰੀ ਉਮਰ ਮੈਂ ਬੜਾ ਸਿਆਣਾ ਹਾਂ, ਕੋਈ ਸਿਆਣਪ ਨਹੀਂ ਚੱਲਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਕੋਈ ਸਾਧ ਸੰਗਤ ਜੀ ਸਿਆਣਪ ਨਹੀਂ ਜੀਵ ਦੀ ਚੱਲਦੀ। ਮਹਾਰਾਜ ਕਹਿੰਦੇ ਤੋੜਨ ਹੇਤ ਪਿਆਰੋ। ਇਹ ਸੰਸਾਰ ਦੇ ਅੰਦਰ ਜੀਵ ਦਾ ਹਰ ਸਮੇਂ ਪਿਆਰ ਜਿਹੜਾ ਨਾ ਤੋੜਨ ਵਾਲੇ ਵਿਕਾਰਾਂ ਦੇ ਨਾਲ ਹੀ ਬਣਿਆ ਰਹਿੰਦਾ। ਤੋੜਨ ਹੇਤ ਪਿਆਰੋ। ਇਹ ਮਹਾਰਾਜ ਕਹਿੰਦੇ ਜਿਹੜੇ ਵਿਕਾਰ ਔਗਣ ਪਰਮਾਤਮਾ ਦੇ ਨਾਲ ਤੋੜਦੇ ਆ ਨਾ, ਉਹਨਾਂ ਦੇ ਨਾਲ ਹੀ ਹਰ ਸਮੇਂ ਪਿਆਰ ਕਰਦਾ ਰਹਿੰਦਾ। ਜਿਹੜੇ ਜੋੜਨ ਵਾਲੇ ਸ਼ੁਭ ਗੁਣ ਹਨ, ਪਰਮੇਸ਼ਰ ਦੀ ਪ੍ਰਾਪਤੀ ਦੇ ਸਹਾਇਕ ਬਣਨ ਵਾਲੇ ਹਨ, ਉਹਨਾਂ ਨੂੰ ਛੱਡ ਕਰਕੇ ਔਗਣਾਂ ਦੇ ਨਾਲ ਹੀ ਹਰ ਸਮੇਂ ਪਿਆਰ ਪਾਈ ਬੈਠਾ ਹੈ। ਨੌ ਦਰ ਠਾਕੇ ਹੁਕਮ ਸੱਚਾ। ਸਾਧ ਸੰਗਤ ਜੀ ਜਦੋਂ ਸੱਚੇ ਪ੍ਰਮਾਤਮਾ ਦਾ ਹੁਕਮ ਆ ਜਾਂਦਾ ਹੈ, ਸੱਦਾ ਆ ਜਾਂਦਾ ਹੈ, 9 ਦਰ ਠਾਕੇ ਜਿਹੜੇ 9 ਦਰਵਾਜ਼ੇ ਆ ਨਾ, 9 ਗੋਲਕਾਂ ਨੇ, ਜਿਨ੍ਹਾਂ ਨੂੰ 9 ਇੰਦਰੇ ਕਿਹਾ ਜਾਂਦਾ। 10ਵਾਂ ਗੁਪਤ ਰਖਾਇਆ। ਪਰਮਾਤਮਾ ਨੇ ਐਸੀ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ। ਸਾਧ ਸੰਗਤ ਜਦੋਂ ਵਾਹਿਗੁਰੂ ਦਾ ਹੁਕਮ ਆ ਜਾਂਦਾ ਹੈ, ਉਦੋਂ ਅੱਖਾਂ ਵੀ ਦੇਖਣੋਂ ਹਟ ਜਾਂਦੀਆਂ ਨੇ। ਅੱਖਾਂ ਤੋਂ ਦਿਸਦਾ ਨਹੀਂ, ਕੰਨਾਂ ਤੋਂ ਸੁਣਦਾ ਨਹੀਂ, ਜ਼ੁਬਾਨ ਤੋਂ ਬੋਲਿਆ ਨਹੀਂ ਜਾਂਦਾ, ਹੱਥ ਕੰਮ ਨਹੀਂ ਕਰਦੇ, ਪੈਰਾਂ ਦੇ ਨਾਲ ਵੀ ਇੱਕ ਕਦਮ ਵੀ ਚੱਲ ਨਹੀਂ ਸਕਦਾ। ਤੋ ਇਸ ਪ੍ਰਕਾਰ ਠਾਕੇ ਰੋਕ ਦਿੰਦਾ ਪ੍ਰਮਾਤਮਾ। ਜਦੋਂ ਆਪਣੀ ਜੋਤ ਸਰੀਰ ਦੇ ਵਿੱਚੋਂ ਕੱਢ ਲੈਂਦਾ, ਮਹਾਰਾਜ ਕਹਿੰਦੇ 9 ਦਰਵਾਜ਼ੇ, ਇਹ ਦਰ ਜਿਹੜੇ ਗੋਲਕਾਂ ਵੀ ਰੁਕ ਜਾਂਦੇ ਹਨ। ਹੰਸ ਗਿਆ ਗਹਿਨਾਰੇ। ਜਿਹੜਾ ਜੀਵ ਰੂਪੀ ਹੰਸ ਆ ਨਾ, ਗਹਿਨਾਰੇ ਆਕਾਸ਼ ਦੇ ਵਿੱਚ ਚਲਾ ਗਿਆ। ਗਹਿਨਾਰੇ ਜਿਹੜਾ ਇਹ ਜੀਵ ਰੂਪੀ ਹੰਸ ਹੈ। ਭਾਵੇਂ ਜਿਹੜੇ ਜੋਗੀਆਂ ਦੀ ਸਾਧ ਸੰਗਤ ਜੀ ਆਤਮਾ ਹੈ ਨਾ, 10ਵੇਂ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ ਬ੍ਰਹਮਨੰਦੜ ਨਾੜੀ ਨੂੰ ਫੋੜ ਕਰਕੇ ਸਵਾਸਾਂ ਨੂੰ ਕੱਢਦੇ ਆ। ਉਹ ਆਕਾਸ਼ ਦੀ ਤਰ੍ਹਾਂ ਮਹਾਰਾਜ ਕਹਿੰਦੇ 10ਵੇਂ ਦਵਾਰ ਦੇ ਵਿੱਚੋਂ ਕੱਢ ਲੈਂਦੇ ਹਨ। ਸਾ ਤਨ ਛੁੱਟੀ ਮੁੱਠੀ ਝੂਠ ਵਿਦਣੀਆਂ। ਔਰ ਇਸ ਪ੍ਰਕਾਰ ਜਿਹੜੀ ਸਾ ਧਨ ਇਸਤਰੀ ਹੈ ਨਾ, ਆਪਣੇ ਪਤੀ ਮਰੇ ਹੋਏ ਨੂੰ ਦੇਖ ਕਰਕੇ ਮਹਾਰਾਜ ਕਹਿੰਦੀ ਹੈ ਕਿ ਮੁੱਠੀ ਮੈਂ ਲੁੱਟੀ ਗਈ ਆ। ਮੇਰਾ ਜਿਹੜਾ ਪਰਿਵਾਰ ਹੈ, ਮੇਰਾ ਘਰ ਜਿਹੜਾ ਲੁੱਟਿਆ ਗਿਆ ਹੈ। ਮ੍ਰਿਤਕੜਾ ਅੰਗਣੜੇ ਬਾਰੇ। ਮਿਰਕਤੜਾ ਅੰਗਣੜੇ ਬਾਰੇ। ਅੰਗਣੜੇ ਕਹਿੰਦੇ ਨੇ ਵਿਹੜੇ ਨੂੰ, ਬਾਰੇ ਕਹਿੰਦੇ ਦਰਵਾਜ਼ੇ ਨੂੰ। ਬਾਹਰ ਦਰਵਾਜ਼ੇ ਤੋਂ ਬਾਹਰ ਵਿਹੜੇ ਦੇ ਵਿੱਚ ਮਿਰਤਕੜਾ ਜਿਹੜਾ ਮੇਰਾ ਪਤੀ ਦਾ ਸਰੀਰ ਹੈ, ਮਰਿਆ ਹੋਇਆ ਪਿਆ ਮੈਨੂੰ ਨਜ਼ਰ ਆ ਰਿਹਾ। ਉੱਚੇ ਉੱਚੇ ਭੁੱਬਾਂ ਮਾਰ ਕਰਕੇ ਮਹਾਰਾਜ ਕਹਿੰਦੇ ਰੋਂਦੀ ਹੈ। ਤੋ ਇਸ ਪ੍ਰਕਾਰ ਝੂਠਾ ਰੁਦਨ ਹੋਵਾ ਦੋਵਾਲ ਹੈ, ਖਿਨ ਮਹਿ ਭਇਆ ਪਰਾਇਆ। ਮਹਾਰਾਜ ਕਹਿੰਦੇ ਖਿਨ ਮਾਤਰ ਸਮੇਂ ਵਿੱਚ ਹੀ ਸਾਰਾ ਕੁਝ ਪਰਾਇਆ ਹੋ ਜਾਂਦਾ ਹੈ ਜਿਨ੍ਹਾਂ ਨੂੰ ਆਪਣਾ ਮੰਨਦਾ ਹੈ। ਤੋ ਹਜੂਰ ਉਚਾਰਨ ਕਰ ਰਹੇ ਨੇ, ਸਾ ਧਨ ਛੁੱਟੀ ਮੁੱਠੀ ਝੂਠ ਵਿਦਣੀਆਂ। ਉਹ ਦੁਖੀ ਹੋਈ ਮਹਾਰਾਜ ਕਹਿੰਦੇ ਜਿਹੜੀ ਸੁਰਤ ਰੂਪੀ ਇਸਤਰੀ ਹੈ ਨਾ, ਪਰਮਾਤਮਾ ਦੇ ਵਿਛੋੜੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਮਿਰਤਕੜਾ ਅੰਗਨੜੇ ਬਾਰੇ। ਪਰਮਾਤਮਾ ਦੇ ਵੱਲੋਂ ਮਰੀ ਹੋਈ ਹੈ, ਰੱਬ ਨੂੰ ਕਦੇ ਵੀ ਯਾਦ ਨਹੀਂ ਕਰਦੀ। ਇਹ ਜੀਵ ਕਦੇ ਰੱਬ ਨੂੰ ਚੇਤੇ ਕਰਦਾ ਹੀ ਨਹੀਂ ਹੈ। ਭਾਵੇਂ ਹਿਰਦੇ ਰੂਪ ਵਿਹੜੇ ਦੇ ਵਿੱਚ ਹੀ ਪਰਮਾਤਮਾ ਵਸਦਾ ਹੈ, ਪਰ ਸਾਧ ਸੰਗਤ ਜੀ ਇਹ ਸੁਰਤ ਦਾ ਸੰਸਾਰ ਦੇ ਵਿੱਚ ਚਿੱਤ ਲੱਗਣੇ ਕਰਕੇ, ਇਹ ਸੁਰਤ ਸੰਸਾਰਾਕਾਰ ਹੋਣੇ ਕਰਕੇ ਪਰਮਾਤਮਾ ਦੇ ਨਾਲ ਕਦੇ ਮਿਲਾਪ ਨਹੀਂ ਕਰ ਸਕਦੀ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਸੰਸਾਰ ਦੇ ਅੰਦਰ ਸੁਰਤ ਨੂੰ ਜੋੜ ਕਰਕੇ ਰੋਂਦਾ ਹੀ ਰਹਿੰਦਾ ਹੈ। ਸੁਰਤ ਮੁਈ ਮਰ ਮਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਮੁਈ, ਜਿਹੜੀ ਸੁਰਤ ਮਰ ਗਈ ਹੈ, ਉੱਚੀ ਉੱਚੀ ਇਸਤਰੀ ਭੁੱਬਾਂ ਮਾਰ ਕਰਕੇ ਰੋਂਦੀ, ਮੇਰੀ ਤਾਂ ਮਾਤੀ ਮਾਰੀ ਗਈ ਹੈ।
ਮਰ ਮਾਈਏ ਮੈਂ ਤਾਂ ਮਾਰੀ ਗਈ ਆ ਹੇ ਮਾਤਾ। ਮਹਿਲ ਰੁੰਨੀ ਦਰਬਾਰੇ। ਜਿਹੜਾ ਮੇਰਾ ਮਹਿਲ ਪਤੀ ਸੀ ਨਾ, ਉਹਨੂੰ ਚੇਤੇ ਕਰ ਕਰਕੇ ਰੋ ਰਹੀ ਹਾਂ। ਦਰ ਬਾਰਿਓ, ਵੇ ਘਰ ਦੇ ਜਿਹੜੇ ਬਾਹਰ ਵਿਹੜੇ ਦੇ ਵਿੱਚ ਦਰਵਾਜ਼ੇ ਦੇ ਕੋਲ ਪਿਆ ਹੋਇਆ ਮਰਿਆ ਹੋਇਆ ਸਰੀਰ ਹੈ। ਔਰ ਇਸੇ ਪ੍ਰਕਾਰ ਸੁਰਤ ਮੋਏ ਮਰ ਮਾਈਏ। ਅੰਤਰੀ ਭਾਵ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਆ, ਜਿਹਦੀ ਸੁਰਤ ਪਰਮਾਤਮਾ ਦੇ ਵੱਲੋਂ ਮਰ ਜਾਂਦੀ ਹੈ ਨਾ, ਭਾਵ ਰੱਬ ਨੂੰ ਕਦੇ ਚੇਤੇ ਨਹੀਂ ਕਰਦੀ, ਉਹ ਸੰਸਾਰ ਦੇ ਵਿੱਚ ਜੁੜ ਕਰਕੇ ਰਹਿੰਦੀ ਹੈ। ਸੰਸਾਰ ਰੂਪੀ ਦਰਬਾਰ ਦੇ ਨਾਲ ਹੀ ਹਰ ਸਮੇਂ ਪਿਆਰ ਪਾ ਕਰਕੇ ਰੱਖਦੀ ਹੈ। ਤੇ ਜਿਹੜੀ ਸੁਰਤ ਸੰਸਾਰ ਦੇ ਵੱਲੋਂ ਮਰ ਕੇ ਪ੍ਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਹੋ ਜਾਂਦੀ ਹੈ, ਮਹਿਲ ਰੁੰਨੀ ਦਰ ਬਾਰੇ, ਉਹ ਪ੍ਰਮਾਤਮਾ ਦੇ ਸਰੂਪ ਰੂਪੀ ਮਹਿਲ ਦੇ ਵਿੱਚ ਮਿਲ ਜਾਂਦੀ ਹੈ। ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਉਹਨੂੰ ਮਾਣ ਮਿਲਦਾ ਹੈ। ਰੋਵੋ ਕੰਤ ਮਹੇਲੀ ਹੋ। ਇਹ ਮਹੇਲੀ ਹੋ ਜੀਵ ਰੂਪ ਸਖੀਓ, ਜਗਿਆਸੂ ਰੂਪ ਸਖੀਓ, ਆਓ ਮਿਲ ਕਰਕੇ ਰੋਣਾ ਕਰੋ, ਪ੍ਰਮਾਤਮਾ ਦੇ ਵਿਛੋੜੇ ਕਰਕੇ ਵੈਰਾਗ ਪ੍ਰਗਟ ਕਰਨਾ ਕਰੋ। ਸੱਚੇ ਕੇ ਗੁਣ ਸਾਰੇ। ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਗੁਣ ਆ ਨਾ, ਸ਼੍ਰੋਮਣੀ ਮਹਾਰਾਜ ਕਹਿੰਦੇ ਯਾਦ ਕਰਨਾ ਕਰੀਏ। ਆਓ ਮਹਾਤਮਾ ਰੂਪ ਅਥਵਾ ਜਗਿਆਸੂ ਰੂਪ ਸਖੀਓ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰੀਏ। ਜਲ ਮਲ ਜਾਨੀ ਨਾਵਾਲਿਆ। ਜਦੋਂ ਸਾਧ ਸੰਗਤ ਜੀ ਸੰਸਕਾਰ ਕਰਨ ਦੇ ਵਾਸਤੇ ਜੀਵ ਨੂੰ ਲੈ ਕੇ ਜਾਣਾ ਹੁੰਦਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਜਲ ਮਲ ਜਾਨੀ ਨਾਵਾਲੇ ਆ। ਪਾਣੀ ਦੇ ਨਾਲ ਜਿਹੜੇ ਸੰਬੰਧੀ ਹੁੰਦੇ ਆ ਨਾ, ਮਿਲ ਕਰਕੇ ਮਹਾਰਾਜ ਕਹਿੰਦੇ ਮ੍ਰਿਤਕ ਸਰੀਰ ਦਾ ਸੰਸਕਾਰ ਕਰਾਉਂਦੇ ਹਨ। ਕੱਪੜ ਪਟ ਅੰਬਾਰੇ। ਫਿਰ ਕੱਪੜੇ ਵਿੱਚ ਲਪੇਟ ਕਰਕੇ, ਭਾਵ ਕੱਪੜੇ ਪਹਿਨਾ ਕਰਕੇ ਫਿਰ ਉਸ ਨੂੰ ਲੈ ਕੇ ਜਾਇਆ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੱਪੜ ਪਟ ਅੰਬਾਰੇ, हे ਪ੍ਰਾਣਾ ਤਾਰੀ ਜੀਵ, ਫਿਰ ਉਸ ਸਮੇਂ ਕੱਪੜੇ ਵਿੱਚ ਲਪੇਟ ਕਰਕੇ ਲੈ ਕੇ ਜਾਇਆ ਜਾਂਦਾ ਹੈ। ਵਾਜੇ ਵੱਜੇ ਸੱਚੀ ਬਾਣੀਆ। ਸਾਧ ਸੰਗਤ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਦੇ ਵਾਜੇ ਵੱਧ ਜਾਂਦੇ ਆ, ਸਾਧ ਸੰਗਤ ਜੀ ਫਿਰ ਕਿਸੇ ਦਾ ਕੋਈ ਚਾਰਾ ਨਹੀਂ ਸੰਸਾਰ ਦੇ ਅੰਦਰ ਚੱਲਣਾ ਕਰਦਾ। ਮਹਾਰਾਜ ਕਹਿੰਦੇ ਵਾਜੇ ਵੱਜੇ ਸੱਚੀ ਬਾਣੀ ਆ। ਫਿਰ ਸੱਚੇ ਨਾਮ ਬਾਣੀ ਦੇ ਵਾਜੇ ਵੱਜਦੇ ਆ ਉਸ ਸਮੇਂ। ਰਾਮ ਨਾਮ ਸਤ ਹੈ, ਸਤ ਨਾਮ ਸਤ ਹੈ। ਤੋ ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਦਾ ਹੀ ਫਿਰ ਜਾਪ ਕੀਤਾ ਜਾਂਦਾ ਹੈ। ਪਹਿਲਾਂ ਭਾਵੇਂ ਸੰਸਾਰ ਦੇ ਵਾਜੇ ਵਜਾਉਂਦਾ ਰਹਿੰਦਾ ਜੀਵ, ਔਰ ਮ੍ਰਿਤਕ ਦੇ ਸੰਬੰਧੀ ਵੀ ਭਾਵੇਂ ਸੰਸਾਰ ਦੇ ਗਾਉਣ ਵਜਾਉਣ ਕਰਦੇ ਰਹਿੰਦੇ ਆ, ਪਰ ਇਸ ਸਮੇਂ ਮਹਾਰਾਜ ਕਹਿੰਦੇ ਵਾਜੇ ਵੱਜੇ ਸੱਚੀ ਬਾਣੀ ਆ। ਵਾਹਿਗੁਰੂ ਦੀ ਸੱਚੇ ਨਾਮ ਬਾਣੀ ਦੇ ਵਾਜੇ ਵਜਾਉਂਦੇ ਹਨ, ਪਰਮੇਸ਼ਰ ਦਾ ਨਾਮ ਹੀ ਚੇਤੇ ਕਰਦੇ ਹਨ। ਪੰਚ ਮੂਏ ਮਨ ਮਾਰੇ। ਜਿਹੜੇ ਪੰਜ ਸੰਬੰਧੀ ਹਨ, ਮਾਤਾ ਪਿਤਾ ਹੈ, ਘਰ ਵਾਲੀ ਹੈ, ਧੀਆਂ ਪੁੱਤਰ ਹਨ, ਤੋ ਇਸ ਪ੍ਰਕਾਰ ਉਹ ਮੋਏ ਕਹਿੰਦੇ ਕਿ ਅਸੀਂ ਮਾਰੇ ਗਏ, ਸਾਨੂੰ ਮਾਰ ਕਰਕੇ ਚਲਾ ਗਿਆ। ਵਿਛੋੜਾ ਹੋਣੇ ਕਰਕੇ ਉੱਚੀ ਉੱਚੀ ਭੁੱਬਾਂ ਮਾਰ ਮਾਰ ਕਰਕੇ ਰੋਂਦੇ ਹਨ। ਅਥਵਾ ਪੰਚ ਮੋਏ ਮਨ ਮਾਰੇ, ਜਿਨ੍ਹਾਂ ਨੇ ਮਨ ਨੂੰ ਮਾਰ ਲਿਆ, ਮਨ ਵਸੀਕਾਰ ਕਰ ਲਿਆ। ਪੰਜ ਮੋਏ, ਉਹਨਾਂ ਦੇ ਪੰਜ ਵਿਕਾਰ ਵੀ ਮਹਾਰਾਜ ਕਹਿੰਦੇ ਮਰ ਗਏ ਹੈ। ਜਿਨ੍ਹਾਂ ਬਿਰਹੋ ਵਿਛੋੜੀ, ਜਿਹੜੇ ਬਾਰ-ਬਾਰ ਪਰਮੇਸ਼ਰ ਦੇ ਨਾਲ ਵਿਛੋੜਾ ਪਾਉਂਦੇ ਸਨ। ਜਾਨੀ ਵਿਛੁੰਨੜੇ ਮੇਰਾ ਮਰਨ ਭਇਆ। ਜਦੋਂ ਜਾਣ ਲਿਆ ਹੈ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੋੜਾ ਹੋ ਗਿਆ, ਜੀਵ ਰੂਪ ਸਖੀ ਫਿਰ ਬੇਨਤੀ ਕਰਦੀ, ਮਹਾਰਾਜ ਮੇਰਾ ਮਰਨ ਭਇਆ, ਮੇਰਾ ਤਾਂ ਮਹਾਰਾਜ ਮਰਨਾ ਹੀ ਹੋ ਗਿਆ ਆਪ ਜੀ ਦੇ ਵਿਛੋੜੇ ਕਰਕੇ। ਮਹਾਰਾਜ ਆਪ ਜੀ ਦੀ ਯਾਦ ਭੁੱਲਣੇ ਕਰਕੇ ਸਾਡਾ ਮਰਨਾ ਹੋ ਜਾਂਦਾ ਹੈ। ਤ੍ਰਿਗ ਜੀਵਨ ਸੰਸਾਰੇ। ਕਾਹਦਾ ਜੀਵਨ ਹੈ ਮਹਾਰਾਜ ਸੰਸਾਰ ਦੇ ਅੰਦਰ? ਸਾਡੇ ਜੀਵਨ ਨੂੰ ਤ੍ਰਿਗਾਕਾਰ ਹੈ, ਫਿਟਕਾਰਾਂ ਨੇ ਲਾਹਣਤਾ ਹਨ। ਤੁਹਾਡੇ ਮਹਾਰਾਜ ਯਾਦ ਤੋਂ ਬਿਨਾ, ਤੁਹਾਡੀ ਪ੍ਰਾਪਤੀ ਤੋਂ ਬਿਨਾ ਤ੍ਰਿਗ ਜੀਵਨ ਸੰਸਾਰੇ। ਤ੍ਰਿਗਾਕਾਰ ਹੈ ਸਾਡੇ ਜੀਵਨ ਨੂੰ। ਜੇ ਮਹਾਰਾਜ ਆਪ ਜੀ ਦੀ ਯਾਦ ਨਹੀਂ ਸਾਡੇ ਹਿਰਦੇ ਅੰਦਰ, ਜੀਵਤ ਮਰੈ ਸੋ ਜਾਣੀਐ। ਸਾਧ ਸੰਗਤ ਜੀ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਉਹੀ ਮਹਾਰਾਜ ਕਹਿੰਦੇ ਸੱਚਾ ਜਾਣੀਦਾ ਹੈ। ਫਿਰ ਸੱਚੜਾ ਹੇਤ ਪਿਆਰੇ। ਉਹ ਸੱਚੇ ਪਿਆਰੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਲਾਉਂਦਾ ਹੈ। ਫਿਰ ਸੱਚੜਾ ਹੇਤ ਪਿਆਰੇ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਹੀ ਪਿਆਰ ਲਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚਾ ਜਾਣੀਦਾ ਹੈ। ਤੁਸੀਂ ਰੋਵੋ ਰੋਵਨ ਆਈ ਹੋ। ਉਹ ਹਜੂਰ ਕਹਿੰਦੇ ਹਨ, ਜਿਸ ਔਰਤ ਦਾ ਪਤੀ ਮਰ ਜਾਂਦਾ ਹੈ,
ਉਹ ਫਿਰ ਆਪਣੇ ਨਾਲ ਦੀਆਂ ਹੋਰ ਔਰਤਾਂ ਨੂੰ ਮਿਲ ਕਰਕੇ ਕਹਿੰਦੀ ਤੁਸੀਂ ਰੋਵੋ, ਰੋਵਣ ਆਈ ਹੋ, ਰੋਣ ਵਾਸਤੇ ਆਈਆ ਹੋ, ਹੋਰ ਵੀ ਮਿਲ ਕਰਕੇ ਰੋਣਾ ਕਰੋ। ਝੂਠ ਮੁੱਠੀ ਸੰਸਾਰੇ, ਔਰ ਸੰਸਾਰ ਦੇ ਅੰਦਰ, ਝੂਠੇ ਸੰਸਾਰ ਦੇ ਅੰਦਰ ਮੁੱਠੀ ਲੁੱਟੇ ਜਾਣਾ ਕੀਤਾ ਹੈ। ਔਰ ਇਸੇ ਪ੍ਰਕਾਰ ਤੁਸੀਂ ਰੋਵੋ, ਰੋਵਣ ਆਈ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਜੀਵ ਧਨ ਨੂੰ, ਪਦਾਰਥਾਂ ਨੂੰ, ਜਗਤ ਦੇ ਕੰਮਾਂ ਧੰਦਿਆਂ ਨੂੰ ਚੇਤੇ ਕਰ ਕਰਕੇ ਰੋਂਦੇ ਰਹਿੰਦੇ ਆ। ਤੁਸੀਂ ਰੋਵੋ, ਰੋਵਣ ਆਈ ਹੋ। ਤੇ ਪਰਾਰਬਧ ਦੇ ਅਨੁਸਾਰ ਮਹਾਰਾਜ ਕਹਿੰਦੇ ਰੋਣਾ ਹੀ ਹੈ ਸੰਸਾਰ ਦੇ ਅੰਦਰ, ਭੱਬਾਂ ਮਾਰ-ਮਾਰ ਕਰਕੇ ਰੋਣਾ, ਕਿਉਂਕਿ ਝੂਠ ਮੁੱਠੀ ਸੰਸਾਰੇ। ਜਿਹੜਾ ਸੰਸਾਰ ਦੇ ਅੰਦਰ ਝੂਠੇ ਔਗਣ ਹਨ, ਉਹਨਾਂ ਵਿਕਾਰਾਂ ਰੂਪੀ ਲੁਟੇਰਿਆਂ ਨੇ ਜੀਵ ਰੂਪ ਸਖੀ ਦੇ ਸ਼ੁਭ ਗੁਣਾਂ ਨੂੰ ਲੁੱਟ ਲੈਣਾ ਕੀਤਾ, ਜਿਨ੍ਹਾਂ ਕਰਕੇ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਿਆ। ਇਸ ਕਰਕੇ ਮਹਾਰਾਜ ਕਹਿੰਦੇ ਝੂਠੇ ਪਦਾਰਥਾਂ, ਝੂਠੇ ਮਮਤਾ ਮੋਹ ਦੇ ਵਿੱਚ ਲੱਗਣੇ ਕਰਕੇ ਲੁੱਟੀ ਗਈ ਹੈ। ਹਉ ਮੁਠੜੀ ਧੰਦੇ ਧਾਵਣੀਆਂ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਆ, ਹਉ ਮੁਠੜੀ ਧੰਦੇ ਧਾਵਣੀਆਂ। ਜਿਹੜੀ ਸੰਸਾਰ ਦੇ ਧੰਦਿਆਂ ਵਿੱਚ ਬਾਰ-ਬਾਰ ਧਾਵਾ ਧਾਈ ਕਰਨੀ ਹੈ, ਬਾਰ-ਬਾਰ ਭਟਕਣਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਇਹਨਾਂ ਧੰਦਿਆਂ ਦੇ ਵਿੱਚ ਹੀ ਲੁੱਟੀ ਜਾਣਾ ਕੀਤਾ। ਜੀਵਨ ਦਾ ਸ਼ੁਭ ਅਵਸਰ ਲੰਘ ਗਿਆ, ਪਰਮਾਤਮਾ ਨੂੰ ਚੇਤੇ ਨਹੀਂ ਕਦੇ ਵੀ ਕੀਤਾ, ਕਦੇ ਵੀ ਵਾਹਿਗੁਰੂ ਜੀ ਨੂੰ ਯਾਦ ਨਹੀਂ ਕੀਤਾ। ਫਿਰ ਛੋੜਿਆੜੀ ਵਿਦਨਕਾਰੇ, ਤੇ ਫਿਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁਖੀ ਹੋ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੱਡ ਦਿੱਤਾ ਹੈ। ਫਿਰ ਛੋੜਿਆੜੀ ਵਿਦਨਕਾਰੇ, ਵਿਦਨਕਾਰੇ ਬੇਮੁਖ ਹੋਏ ਜਾਣ ਕਰਕੇ, ਦੁਖਿਆਰੀ ਜਾਣ ਕਰਕੇ, ਔਗਣਹਾਰੀ ਜਾਣ ਕਰਕੇ ਪਰਮੇਸ਼ਰ ਨੇ ਛੱਡ ਦਿੱਤਾ, ਧਾਰਨ ਨਹੀਂ ਕੀਤਾ, ਆਪਣੇ ਸਰੂਪ ਦਾ ਆਨੰਦ ਨਹੀਂ ਦਿੱਤਾ। ਘਰ ਘਰ ਕੰਤ ਮਹੇਲੀਆ। ਤੋ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਸਭ ਘਟਾ ਘਟਾ ਦੇ ਅੰਦਰ ਪ੍ਰਮਾਤਮਾ ਆਪ ਹੀ ਵਰਤਣ ਵਾਲਾ ਹੈ। ਘਰ ਘਰ ਕੰਤ ਮਹੇਲੀਆ, ਭਾਵੇਂ ਸਭ ਘਟਾ ਘਟਾ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਗੂੜੈ ਹੇਤ ਪਿਆਰੇ, ਪਰ ਜਿਨ੍ਹਾਂ ਦਾ ਗਾੜਾ ਪਿਆਰ ਲੱਗਦਾ ਹੈ ਨਾ, ਬੜਾ ਗੂੜਾ ਪ੍ਰੇਮ ਪਰਮੇਸ਼ਰ ਦੇ ਨਾਲ ਲੱਗਦਾ, ਉਹਨਾਂ ਨੂੰ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਤਾਂ ਭਾਵੇਂ ਸਭ ਦੇ ਅੰਦਰ ਹੈ, ਪਰ ਜਿਨ੍ਹਾਂ ਦਾ ਹਿਰਦਿਓਂ ਗੂੜਾ ਰੰਗ ਚਲੂਲਾ, ਜੋ ਰਤੀ ਸਾਧ ਸੰਗਤ ਜੀ ਪ੍ਰੇਮ ਦਾ ਗਾੜਾ ਰੰਗ ਜਿਨ੍ਹਾਂ ਦੇ ਹਿਰਦੇ ਅੰਦਰ ਲੱਗਦਾ ਹੈ, ਮਹਾਰਾਜ ਕਹਿੰਦੇ ਪ੍ਰਾਪਤ ਉਹਨਾਂ ਨੂੰ ਹੀ ਪਰਮੇਸ਼ਰ ਹੁੰਦਾ, ਸਾਖਸ਼ਾਤ ਉਹਨਾਂ ਨੂੰ ਹੁੰਦਾ ਹੈ। ਗੂੜਾ ਹੇਤ ਪਿਆਰੋ, ਹੇ ਜੀਵ ਜੇ ਗਾੜਾ ਪ੍ਰੇਮ ਲਾਉਣਾ ਕਰੇ। ਮੈਂ ਫਿਰ ਸੱਚ ਸਲਾਹਣਾ। ਜੀਵ ਰੂਪ ਸਖੀ ਬੇਨਤੀ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮੈਂ ਫਿਰ ਸੱਚ ਸਲਾਹਣਾ। ਇੱਕ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਸਲਾਉਣਾ ਕੀਤਾ ਹੈ, ਕੇਵਲ ਇੱਕ ਪਰਮਾਤਮਾ ਤੇ ਭਰੋਸਾ ਰੱਖਿਆ, ਇੱਕ ਆਪਣਾ ਮਾਲਕ ਜਾਣ ਕਰਕੇ ਵਾਹਿਗੁਰੂ ਜੀ ਨੂੰ ਹੀ ਸਲਾਹਿਆ ਹੈ। ਹਉ ਰਸ ਅੜੀ ਨਾਮ ਪਤਾਰੇ, ਹਉ ਰਸ ਅੜੀ ਨਾਮ ਪਤਾਰੇ। ਪਤਾਰੇ ਨਾਮ ਪਤੀ ਦਾ ਹੈ ਕਿ ਪਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਨਾਮ ਜਪਣੇ ਕਰਕੇ ਰਹਿਸ ਅੜੀ ਆਨੰਦ ਸਹਿਤ ਰਹਿਣਾ ਕੀਤਾ। ਰਹਿਸ ਨਾਮ ਆਨੰਦ ਦਾ ਹੈ। ਸਾਧ ਸੰਗਤ ਜੀ ਗਾੜਾ ਆਨੰਦ ਵਾਹਿਗੁਰੂ ਦੇ ਨਾਮ ਕਰਕੇ ਪਾਇਆ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਜਾਪ ਕੀਤਾ ਹੈ। ਗੁਰ ਮਿਲਿਆ ਵੇਸ ਪਲਟਿਆ, ਪਰ ਇਹ ਜਿਹੜਾ ਜੀਵਨ ਦੀ ਸਫਲਤਾ ਦਾ ਵੇਸ ਪਲਟਿਆ, ਭਾਵ ਬਦਲਿਆ ਨਾ, ਤਬਦੀਲ ਹੋਇਆ, ਇਹ ਪੂਰੇ ਸਤਿਗੁਰੂ ਜੀ ਨਾਲ ਮਿਲਣ ਕਰਕੇ ਹੀ ਹੋਇਆ ਹੈ। ਸਾਤਨ ਸੱਚ ਸਿਗਾਰੋ, ਉਹ ਜੀਵ ਰੂਪ ਸਖੀ ਨੂੰ ਸੱਚੇ ਪ੍ਰਮਾਤਮਾ ਨੇ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰ ਦਿੱਤਾ ਹੈ, ਜਿਸ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੀ ਦਾਤ ਬਖਸ਼ੀ ਹੈ। ਮਹਾਰਾਜ ਸਾਹਿਬ ਜੀ ਹੀ ਸਿੱਖਿਆ ਸਮਝਾਉਣ, ਹਿਰਦੇ ਅੰਦਰ ਫਲਾਦੇਸ਼ ਬਖਸ਼ਿਸ਼ ਕਰਨ, ਉਪਦੇਸ਼ ਦੀ ਦਾਤ ਦੇਣ, ਤਾਂ ਹੀ ਸਾਧ ਸੰਗਤ ਜੀ ਜੀਵ ਦਾ ਜੀਵਨ ਸੁਧਰਦਾ ਹੈ। ਇਹ ਭੁੱਲਾ ਹੋਇਆ ਵੀ ਸਿੱਧੇ ਰਸਤੇ ਤੇ ਚੱਲਦਾ, ਨਹੀਂ ਤਾਂ ਜੇ ਮਹਾਰਾਜ ਜੀ ਦੀ ਸੰਗਤ ਕਰਨੀ ਛੱਡ ਦੇਵੇ ਨਾ, ਸੁਧਰਿਆ ਹੋਇਆ ਵੀ ਆਪਣਾ ਜੀਵਨ ਵਿਗਾੜ ਲੈਂਦਾ। ਇਹ ਸਾਧ ਸੰਗਤ ਜੀ ਨਿਸ਼ਾਨੀ ਹੈ। ਜੇ ਮਾੜੀ ਸੰਗਤ ਕਰਨ ਲੱਗ ਪਵੇ, ਸੁਧਰਿਆ ਹੋਇਆ ਵੀ ਸਾਧ ਸੰਗਤ ਜੀ ਵਿਗੜ ਜਾਂਦਾ, ਤੇ ਜੇ ਵਿਗੜਿਆ ਹੋਇਆ ਸੁਧਰਿਆਂ ਦੀ ਸੰਗਤ ਕਰੇ ਨਾ, ਨਾਮ ਜਪਣ ਵਾਲੇ ਗੁਰਮੁਖਾਂ ਦੀ, ਉਹ ਆਪਣਾ ਜੀਵਨ ਸੁਧਾਰ ਲੈਂਦਾ ਹੈ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੀ ਦਾਤ ਮਿਲੀ ਹੈ, ਪ੍ਰਮਾਤਮਾ ਨੇ ਆਪ ਹੀ ਸਾਤ ਧਨ ਸੱਚ ਸਿਗਾਰੋ, ਸ਼ੁਭ ਗੁਣਾਂ ਦੇ ਨਾਲ ਹਿਰਦੇ ਨੂੰ ਸ਼ਿੰਗਾਰ ਦਿੱਤਾ।
ਜੀਵਨ ਦੀ ਸਫਲਤਾ ਵਾਸਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ। ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਤੇ ਇਹਨਾਂ ਦੇ ਹਿਰਦੇ ਨੂੰ ਸ਼ਿੰਗਾਰ ਦਿੱਤਾ ਹੈ। ਆਵੋ ਮਿਲੋ ਸਹੇਲੀ ਹੋ। ਮਹਾਰਾਜ ਕਹਿੰਦੇ ਹੋ ਜੀਵ ਰੂਪ ਸਖੀ ਫਿਰ ਬੇਨਤੀ ਕਰਦੀ ਹੈ ਮਹਾਤਮਾ ਰੂਪ ਸਹੇਲੀਆਂ ਨੂੰ, ਔਰ ਭਗਤੀ ਕਰਨ ਵਾਲੀਆਂ ਜਗਿਆਸੂ ਰੂਪ ਸਖੀਆਂ ਨੂੰ ਬੇਨਤੀ ਕਰਦੀ ਹੈ, ਆਓ ਮਿਲ ਕਰਕੇ ਸਹੇਲੀ ਹੋ, ਮਿਲਣਾ ਕਰੋ। ਸਿਮਰੋ ਸਿਰਜਨਹਾਰੋ। ਮਿਲ ਕਰਕੇ ਸਿਰਜਣਹਾਰ ਪ੍ਰਮਾਤਮਾ ਨੂੰ ਸਿਮਰਨਾ ਕਰੀਏ। ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਮਾਤਮਾ ਨੂੰ ਯਾਦ ਕਰੀਏ। ਬਈਰ ਨਾਮ ਸੁਹਾਗਣੀ। ਬਈਰ ਨਾਮ ਸਾਧ ਸੰਗਤ ਜੀ ਇਸਤਰੀ ਦਾ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਇਸਤਰੀ ਜਿਹੜੀ ਸੁਹਾਗਣੇ ਹੈ ਉਹ ਜੀਵ ਰੂਪ ਸਖੀ ਅਸਲ ਸੁਹਾਗਵਤੀ ਹੈ। ਸੱਚ ਸਵਾਰਨਹਾਰੋ। ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦਾ ਨਾਮ ਜਪਿਆ। ਬਈਰ ਨਾਮ ਸੁਹਾਗਣੇ, ਜਿਸ ਜੀਵ ਰੂਪ ਸਖੀ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਹਿਰਦੇ ਰੂਪ ਪੱਲੇ ਵਿੱਚ ਘੁੱਟ ਕਰਕੇ ਪਰਮੇਸ਼ਰ ਦਾ ਨਾਮ ਬੰਨ ਕਰਕੇ ਰੱਖਿਆ ਨਾ, ਵਾਹਿਗੁਰੂ ਦੇ ਨਾਮ ਨੂੰ ਹਰ ਸਮੇਂ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜੀਵ ਰੂਪ ਸਖੀ ਅਸਲ ਉਹ ਸੁਹਾਗਣ ਹੈ। ਤੇ ਸੱਚੇ ਪ੍ਰਮਾਤਮਾ ਨੇ ਸੱਚ ਸਵਾਰਨਹਾਰੋ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਿਰਜਣਹਾਰ ਹੈ। ਸੱਚੇ ਪ੍ਰਮਾਤਮਾ ਨੇ ਆਪ ਹੀ ਲੋਕ ਪਰਲੋਕ ਸਵਾਰ ਦਿੱਤਾ ਹੈ। ਆਪ ਹੀ ਵਾਹਿਗੁਰੂ ਨੇ ਕਿਰਪਾ ਕਰਕੇ ਹਿਰਦੇ ਨੂੰ ਸਵਾਰ ਦਿੱਤਾ ਹੈ। ਜਿਸ ਨੇ ਸੱਚੇ ਨਾਮ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੈ। ਗਾਵੋ ਗੀਤ ਨਾ ਬਿਰਹੜਾ। ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੀਤ ਗੁਣਾਂ ਨੂੰ ਗਾਉਣਾ ਕਰੋ। ਪਰਮਾਤਮਾ ਦੇ ਮਿਲ ਕਰਕੇ ਗੁਣਾਂ ਨੂੰ ਗਾਈਏ। ਰੱਬ ਦੇ ਖੁਸ਼ੀਆਂ ਦੇ ਗੀਤ ਗਾਉਣਾ ਕਰੀਏ। ਨਾ ਬਿਰਹੜਾ, ਫਿਰ ਕਦੇ ਵਿਛੋੜਾ ਨਹੀਂ ਹੋਵੇਗਾ। ਬਿਰਹੜਾ ਦਾ ਅਰਥ ਹੈ ਵਿਛੋੜਾ। ਕਦੇ ਪ੍ਰਮਾਤਮਾ ਤੋਂ ਵਿਛੋੜਾ ਨਹੀਂ ਹੋਵੇਗਾ ਜੇ ਪ੍ਰਮਾਤਮਾ ਦੇ ਗੀਤ ਗਾ ਗਾ ਕਰਕੇ ਪ੍ਰਮਾਤਮਾ ਦਾ ਰੂਪ ਹੋ ਜਾਵਾਂਗੇ। ਜੀਵ ਰੂਪ ਸਖੀ ਦੁਆਰਾ ਮਹਾਰਾਜ ਉਚਾਰਨ ਕਰ ਰਹੇ ਹੈ, ਗਾਵਹੁ ਗੀਤ ਨਾ ਬਿਰਹੜਾ। ਹੇ ਮਹਾਤਮਾ ਰੂਪ ਸਖਿਓ, ਆਓ ਮਿਲ ਕਰਕੇ ਰੱਬ ਦੇ ਗੁਣ ਗਾਈਏ। ਪ੍ਰਮਾਤਮਾ ਦੇ ਖੁਸ਼ੀਆਂ ਦੇ ਗੀਤ ਗਾਉਣਾ ਕਰੀਏ, ਕਿਉਂਕਿ ਰੱਬ ਦੇ ਗੁਣ ਗਾਉਣੇ ਕਰਕੇ ਨਾ ਬਿਰਹੜਾ, ਕਦੇ ਵਿਛੋੜਾ ਨਹੀਂ ਹੁੰਦਾ, ਕਦੇ ਦੁਬਾਰਾ ਝੂਰਨਾ ਨਹੀਂ ਪੈਂਦਾ। ਨਾਨਕ ਬ੍ਰਹਮ ਵਿਚਾਰੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਬ੍ਰਹਮ ਦੀ ਵਿਚਾਰ ਹੈ। ਇਹ ਬ੍ਰਹਮ ਦੀ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਚਾਰ ਹੈ ਕਿ ਜੇ ਹਿਰਦੇ ਹੋ ਕੇ ਪ੍ਰਮਾਤਮਾ ਦੇ ਗੁਣ ਗਾਈਏ, ਪ੍ਰਮਾਤਮਾ ਦਾ ਸਰੂਪ ਹੀ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਆਪ ਦਇਆ ਕਰਕੇ ਜੀਵ ਦੇ ਉੱਪਰ ਮਿਹਰ ਕਰਕੇ ਆਪਣੇ ਸਰੂਪ ਦੀ ਅਭੇਰਤਾ ਦਾ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਇਹ ਬ੍ਰਹਮ ਦੀ ਵਿਚਾਰ ਹੈ। ਐਸੀ ਬ੍ਰਹਮ ਵਿਚਾਰ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਣਾ ਕਰੋ। ਤੋ ਹਜੂਰ ਇਹ ਸ਼ਬਦ ਰਾਹੀਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਦੀ ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬਈਰ ਨਾਮ ਸੁਹਾਗਣੀ, ਸੱਚ ਸਵਾਰਨਹਾਰੋ। ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।